ਜੇ ਇੰਦਰਾ ਗਾਂਧੀ ਸਿੱਖਾਂ ਦੇ ਸਭ ਤੋਂ ਜਿਹੜਾ ਕੇਂਦਰੀ ਸਥਾਨ ਆ ਦਰਬਾਰ ਸਾਹਿਬ ਅੰਮ੍ਰਿਤਸਰ, ਇੱਥੇ ਹਮਲਾ ਨਾ ਕਰਦੀ, ਇੱਥੇ ਅਟੈਕ ਨਾ ਕਰਦੀ ਤੇ ਮਸਲੇ ਦਾ ਹੱਲ ਆਨੰਦਪੁਰ ਦੇ ਮਤੇ ਲਈ ਜਿਹੜਾ ਸੰਘਰਸ਼ ਚੱਲ ਰਿਹਾ ਸੀ ਧਰਮ ਯੁੱਧ ਮੋਰਚਾ, ਉਹਦਾ ਕੋਈ ਹੱਲ ਕੱਢਦੀ, ਤਾਂ ਕਾਹਨੂੰ ਸਿੱਖਾਂ ਨੇ ਇੰਦਰਾ ਗਾਂਧੀ ਨੂੰ ਗੱਡੀ ਚਾੜਨਾ ਸੀ। ਸੁਬਰਾਮਨਿਅਮ ਸਵਾਮੀ ਜਾਂ ਹੋਰ ਬਹੁਤ ਸਾਰੇ ਲੋਕ ਉਹਨੂੰ ਕਹਿ ਚੁੱਕੇ ਸੀ ਕਿ ਤੇਰਾ ਕੰਮ ਜਿਹੜਾ ਹੈ ਉਹ ਹੋ ਜਾਣਾ, ਤੇ ਉਹ ਖੁਦ ਵੀ ਮੰਨਦੀ ਸੀ ਕਿ ਮੈਂ ਕਸੂਤਾ ਪੰਗਾ ਲੈ, ਕੋਈ ਗਰੀਬ ਹੋਵੇ, ਅਮੀਰ ਹੋਵੇ, ਵੱਡਾ ਹੋਵੇ, ਛੋਟਾ ਹੋਵੇ, ਕਿਸੇ ਜਾਤ ਦਾ, ਕਿਸੇ ਵਰਣ ਦਾ ਹੋਵੇ, ਕਿਸੇ ਮੁਲਕ ਦਾ ਹੋਵੇ, ਇੱਥੇ ਦਾ ਉਡਵਾਇਰ ਵਰਗੇ ਜਾਂ ਜਿਹੜਾ ਵੀ ਕੋਈ ਚੜ ਕੇ ਆਇਆ ਪੰਥ ਨੇ ਬਖਸ਼ਿਆ ਤਾਂ ਹੀ। ਤੇ ਜਿਹੜਾ ਫੌਜਾਂ ਦਾ ਮੁਖੀ ਸੀ ਜਨਰਲ ਸੁੰਦਰ ਜੀ, ਜਾਂ ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਜਿਹੜੇ ਬ੍ਰਿਗੇਡੀਅਰ ਸਿਨਹਾ ਵਰਗੇ ਲੋਕ ਨੇ, ਉਹ ਬੜੇ, ਇਹਨਾਂ ਸਭ ਨੇ ਅੱਡ-ਅੱਡ ਮੌਕਿਆਂ ਤੇ ਇਹ ਗੱਲ ਆਖੀ ਆ, ਮੰਨੀ ਆ ਕਿ ਫੌਜੀ ਹਮਲਾ ਜਿਹੜਾ ਸੀ ਇਹ ਕੋਈ ਆਖਰੀ ਰਾਹ ਨਹੀਂ ਸੀ। ਪਰ ਇੰਦਰਾ ਗਾਂਧੀ ਨੇ ਹਿੰਦੂ ਕੱਟੜਵਾਦ ਦੇ ਵਿੱਚ ਦੁਰਗਾ ਦਾ ਰੂਪ ਧਾਰਨ ਕਰਨ ਦੇ ਲਈ, ਕਿਉਂਕਿ ਵਾਜਪਾਈ ਹੋਣੀ, ਅਡਵਾਨੀ ਹੋਣੀ, ਬੀਜੇਪੀ ਵਾਲੇ ਨਿੱਤ ਪੰਪ ਮਾਰਦੇ ਸੀਗੇ ਤੇ ਉਹ ਦੁਰਗਾ ਬਣਨਾ ਚਾਹੁੰਦੀ ਸੀ। ਪਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਪਲੈਨਿੰਗ ਬਣੀ, ਉਹਦੇ ਵਿੱਚ ਇਹ ਸੀ ਕਿ ਸਾਰੇ ਭਾਰਤ ਦੇ ਵਿੱਚ ਇੱਕੋ ਟਾਈਮ ਦੇ ਉੱਤੇ ਹਮਲਾ ਕਰਨਾ ਹੈ ਤੇ ਸਿੱਖਾਂ ਦੇ ਗਲਾਂ 'ਚ ਟਾਇਰ ਪਾਉਣੇ ਆ, ਸਿੱਖਾਂ ਦੀਆਂ ਜਿਹੜੀਆਂ ਇੱਜ਼ਤਾਂ ਲੁੱਟਣੀਆਂ ਨੇ, ਸਿੱਖਾਂ ਦੀਆਂ ਜਾਇਦਾਦਾਂ ਸਾੜਨੀਆਂ ਨੇ। ਉਹ ਜਿਹੜਾ ਆਪਾਂ ਕਹਿੰਦੇ ਆ ਕਿ ਹਿਟਲਰ ਨੇ ਆਹ ਕੀਤਾ, ਉਹ ਕੀਤਾ, ਉਹ ਸਾਰਾ ਕੁਝ ਜਿਹੜਾ ਸੀ ਉਹ ਵਿਉਂਤਿਆ ਗਿਆ। ਹਿਟਲਰ ਜਿਹੜਾ ਸੀ ਉਹਦੇ ਜ਼ੁਲਮਾਂ ਤੋਂ, ਅਤਿਆਚਾਰਾਂ ਤੋਂ ਬਚੇ ਹੋਏ ਜਿਹੜੇ ਲੋਕ ਸੀਗੇ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਬਈ ਤੁਸੀਂ ਇਹ ਦੱਸੋ, ਬਈ ਤੁਹਾਨੂੰ ਪਤਾ ਨਹੀਂ ਲੱਗਿਆ ਤੁਹਾਡੀ ਐਡੀ ਵੱਡੀ ਨਸਲਕੁਸ਼ੀ ਹੋਈ ਆ, ਤੁਹਾਨੂੰ ਪਹਿਲਾਂ ਅਕਸਰ ਨੂੰ ਇੱਕ ਦਿਨ ਦਾ ਪਲੈਨਿੰਗ ਬਣੀ ਨਹੀਂ ਹੋਣੀ, ਤਾਂ ਜਿਹੜੇ ਯਹੂਦੀ ਜਾਂ ਬਚੇ ਹੋਏ ਲੋਕ ਸੀ ਉਹ ਕਹਿੰਦੇ ਵੀ ਜਦੋਂ ਵੀ ਅਸੀਂ ਇਹ ਗੱਲ ਕਹਿੰਦੇ ਸੀਗੇ, ਸਾਡੀ ਕੌਮ ਦੇ ਵਿੱਚ ਇੱਕ ਇਹੋ ਜਿਹੀ ਬਿਮਾਰੀ ਆ, ਇਹੋ ਜਿਹਾ ਵਾਇਰਸ ਆ ਜਿਹੜੇ ਸਾਡੀ ਕੌਮ ਦੇ ਬੰਦਿਆਂ ਨੂੰ ਕਹਿੰਦੇ ਸੀਗੇ ਕਿ ਇਹ ਐਵੇਂ ਗਰਮ ਖਿਆਲੀ ਬੰਦੇ ਆ, ਇਹਨਾਂ ਦੇ ਮਗਰ ਨਾ ਲੱਗੋ, ਇਹ ਕੋਈ ਇਹੋ ਜਿਹਾ ਪ੍ਰੋਗਰਾਮ ਹਿਟਲਰ ਦਾ ਜਾਂ ਉਹਨਾਂ ਦਾ ਨਹੀਂ ਹੈਗਾ, ਨਾਜ਼ੀਆਂ ਦਾ, ਇਹ ਬੰਦੇ ਗੁੰਮਰਾਹ ਕਰ ਰਹੇ ਨੇ, तो इन्हां दी परवाह ना करो। टीवी 84 उत्ते प्रोग्राम खबर दी खबर देख रहे सारे दर्शकों नूं मैं सरबजीत सिंह घुमान फतेह अर्ज करदा जी। वाहिगुरू जी का खालसा वाहिगुरू जी की फतेह। कल शहीद भाई बेअंत सिंह दा शहीदी दिहाड़ा जिहड़ा है वो खालसा पंथ ने मनाया। उन्हां दे जद्दी पिंड मलूआ दे विच परिवार दे वल्लों बहुत चंगा जिहड़ा समागम आ वो कीता गया। अकाल तख्त साहिब दे कोल जिहड़ा गुरुद्वारा झंडा बुंगा उत्थे भी जिहड़ा समागम होया। इसे तरीके नाल सरदार सिमरनजीत सिंह मान ते उन्हां दे समर्थकां वल्लों श्रोमणी अकाली दल अंम੍ਰਿਤਸਰ वल्लों दिल्ली दे विच समागम कीता गया। होर भी दुनिया भर दे विच शहीद बेअंत सिंह दा शहीदी दिहाड़ा जिहड़ा है वो मनाया गया। दूजे पासे कल ये खबर भी चर्चा च आई, कांग्रेस ने पंजाब दी कांग्रेस ने इस बार जिवें पिछले समयां दे विच करदे रहे ने इंदिरा दा दिन जिहा मनाउंदे हुंदे आ ओह नहीं मनाया। चलो उन्हां दी कोई सियासी लोड़ होनी है, पर ये चंगी गल ही होवेगी कि पंजाब दे खलनायकां नूं इत्थे सियासी जिहड़े लोग ने ओह इस तरह सैलीब्रेट करनों हट जाण तां चंगी गल आ, माड़ी गल नहीं है, वधिया गल आ, चंगी गल। जिहड़ा शहीद बेअंत सिंह दा दिहाड़ा है वो असीं जदों मनाउने आ साडे मन दे बलबले जिहड़े आ ਉਹ ਇਹ ਹੁੰਦੇ ਆ ਕਿ ਧਰਮ ਹੇਤ ਸੀਸ ਵਾਰ ਗਿਆ ਯੋਧਾ। ਜਿਹੜਾ ਇੰਦਰਾ ਗਾਂਧੀ ਵਾਲਾ ਕੰਮ ਆ ਉਹ ਤਾਂ ਸਿੱਧੀ ਜੀ ਗੱਲ ਆ ਵੀ ਜੇਕਰ 6 ਜੂਨ 1984 ਆਈ ਆ ਤਾਂ ਫਿਰ ਭਾਈ ਜਿਹੜੀ 31 ਅਕਤੂਬਰ ਆ 1984 ਉਹਨੇ ਆਉਣਾ ਹੀ ਸੀ। ਜੇ ਇੰਦਰਾ ਗਾਂਧੀ ਸਿੱਖਾਂ ਦੇ ਸਭ ਤੋਂ ਜਿਹੜਾ ਕੇਂਦਰੀ ਸਥਾਨ ਆ ਦਰਬਾਰ ਸਾਹਿਬ ਅੰਮ੍ਰਿਤਸਰ, ਇੱਥੇ ਹਮਲਾ ਨਾ ਕਰਦੀ, ਇੱਥੇ ਅਟੈਕ ਨਾ ਕਰਦੀ ਤੇ ਮਸਲੇ ਦਾ ਹੱਲ ਆਨੰਦਪੁਰ ਦੇ ਮਤੇ ਲਈ ਜਿਹੜਾ ਸੰਘਰਸ਼ ਚੱਲ ਰਿਹਾ ਸੀ ਧਰਮ ਯੁੱਧ ਮੋਰਚਾ, ਉਹਦਾ ਕੋਈ ਹੱਲ ਕੱਢਦੀ ਤਾਂ ਕਾਹਨੂੰ ਸਿੱਖਾਂ ਨੇ ਇੰਦਰਾ ਗਾਂਧੀ ਨੂੰ ਗੱਡੀ ਚਾੜਨਾ ਸੀ। ਇੰਦਰਾ ਗਾਂਧੀ ਨੂੰ
इस गल का भली भांत पता सी। सुब्रामण्यम स्वामी ਜਾਂ होर बहुत सारे लोग ਉਹਨੂੰ कह चुके सी कि तेरा काम ਜਿਹੜਾ है वो हो जाना, ਤੇ ਉਹ खुद भी ਮੰਨਦੀ ਸੀ कि मैं कसूता पंगा ले ਤੇ ਇਹ ਗੱਲ ਵੱਖਰੀ ਆ ਕਿ ਉਹਨੇ ਐਲਾਨੀਆ ਤੌਰ ਦੇ ਉੱਤੇ ਕਦੇ ਨਾ ਕਿਹਾ ਹੋਵੇ, ਪਰ ਬਹੁਤ ਸਾਰੇ ਇਹੋ ਜਿਹੇ ਲੋਕ ਇਸ ਵੇਲੇ ਦਾਅਵੇ ਕਰਦੇ ਆ ਕਿ ਇੰਦਰਾ ਗਾਂਧੀ ਨੂੰ ਜੂਨ 1984 ਨੂੰ ਜਿਹੜਾ ਉਹਨੇ ਕਹਿਰ ਢਾਇਆ ਦਰਬਾਰ ਸਾਹਿਬ 'ਚ, ਉਹਦਾ ਅਹਿਸਾਸ ਸੀ ਕਿ ਬਹੁਤ ਵੱਡੀ ਮੇਰੇ ਤੋਂ ਗਲਤੀ ਹੋ ਗਈ ਆ ਤੇ ਹੁਣ ਸਿੱਖ ਮੈਨੂੰ ਛੱਡਣਗੇ। ਦੂਜੇ ਪਾਸੇ ਜਿਹੜਾ ਸਾਡਾ ਇਤਿਹਾਸ ਆ ਉਹਦੇ ਵਿੱਚ ਇਹ ਗੱਲ ਦਰਜ ਵਾ ਕਿ ਜਿਹਨੇ ਵੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਹੈ, ਖਾਲਸਾ ਪੰਥ ਨੇ ਉਹਨੂੰ ਬਖਸ਼ਿਆ ਨਹੀਂ। ਤੇ ਇਹ ਪਹਿਲੀ ਵਾਰ ਸੀ ਕਿ ਸਾਨੂੰ ਇੱਕ ਔਰਤ, ਜਨਾਨੀ, ਇੱਕ ਬੀਬੀ, ਇੱਕ ਲੇਡੀ ਉਹ ਦੁਸ਼ਮਣ ਟੱਕਰੀ ਤੇ ਅਸੀਂ ਲਿਹਾਜ਼ ਤਾਂ ਪੰਥ ਕਰਦਾ ਨਹੀਂ। ਕੋਈ ਗਰੀਬ ਹੋਵੇ, ਅਮੀਰ ਹੋਵੇ, ਵੱਡਾ ਹੋਵੇ, ਛੋਟਾ ਹੋਵੇ, ਕਿਸੇ ਜਾਤ ਦਾ, ਕਿਸੇ ਵਰਣ ਦਾ ਹੋਵੇ, ਕਿਸੇ ਮੁਲਕ ਦਾ ਹੋਵੇ, ਇੱਥੇ ਦਾ ਉਡਵਾਇਰ ਵਰਗੇ ਜਾਂ ਜਿਹੜਾ ਵੀ ਕੋਈ ਚੜ ਕੇ ਆਇਆ, ਪੰਥ ਨੇ ਬਖਸ਼ਿਆ ਤਾਂ ਹੀ। ਇਹ ਤਾਂ ਸਾਡੀ ਕੌਮ ਦੇ ਵਿੱਚ ਕੁਛ ਐਵੇਂ ਵਾਧੂ ਜਾਂ ਗਲਤ ਜਿਹਾ ਕੰਮ ਜਿਹੜਾ ਹੈਗਾ ਹੁਣ ਤੋਰਿਆ ਜਾ ਰਿਹਾ ਕਿ ਜੀ ਉਹ ਫਲਾਨਾ ਤਗੜਾ ਸੀ, ਫਲਾਨਾ ਮਾੜਾ ਸੀ। ਖਾਲਸਾ ਪੰਥ ਦੀ ਰਵਾਇਤ ਤਾਂ ਸਿੱਧੀ ਜੀ ਆ ਕਿ ਅੜੇ ਸੋ ਚੜੇ, ਸ਼ਰਨ ਪੈ ਸੋ ਤਰੇ। ਸੋ ਜਿਹੜਾ ਸਾਡੇ ਇਤਿਹਾਸ ਦਾ ਇਹ ਇੱਕ ਬੜਾ ਸ਼ਾਨਦਾਰ ਅੰਗ ਆ ਕਿ ਅਸੀਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਇੰਦਰਾ ਗਾਂਧੀ ਜਿਹੜੀ ਆ ਉਹਦਾ ਕੰਡਾ ਕੱਢਿਆ। ਇਸ ਮਾਮਲੇ ਦੇ ਵਿੱਚ ਸ਼ਹੀਦ ਬੇਅੰਤ ਸਿੰਘ ਮੌਕੇ ਤੇ ਚੜ੍ਹਾਈ ਕਰ ਗਏ ਤੇ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੂੰ ਬਾਅਦ ਵਿੱਚ ਫਾਂਸੀ ਦਿੱਤੀ ਗਈ 1999 ਚ 5 ਜਨਵਰੀ। ਤੋਂ ਅਸੀਂ ਉਹਨਾਂ ਦਾ ਦਿਹਾੜਾ ਵੱਖਰਾ ਮਨਾਉਂਦੇ। ਗੱਲ ਇਹ ਆ ਵੀ ਇਹ ਟੀਸੀ ਦਾ ਵੇਰ ਲਾਇਆ। ਜੇਕਰ ਅਸੀਂ ਸਾਰੇ ਖਾੜਕੂ ਸੰਘਰਸ਼ ਦੇ ਵਿੱਚ ਬਹੁਤ ਸਾਰੇ ਜਿਹੜੇ ਨਿਸ਼ਾਨੇ ਆ ਉਹ ਸਰ ਕੀਤੇ ਆ, ਖਾਲਿਸਤਾਨੀ ਸੰਘਰਸ਼ ਦੇ ਵਿੱਚ ਬੜੀਆਂ ਮੱਲਾਂ ਮਾਰੀਆਂ ਨੇ, ਪਰ ਜੇ ਕਿਤੇ ਇੰਦਰਾ ਗਾਂਧੀ ਵਾਲਾ ਕੰਮ ਰਹਿ ਜਾਂਦਾ ਨਾ ਤਾਂ ਕੰਮ ਜਿਹੜਾ ਸੀ ਉਹ ਕੱਚਾ ਜਿਹਾ ਲੱਗਣਾ ਸੀਗਾ। ਤੇ ਬੜੀ ਖੁਸ਼ੀ ਦੀ ਗੱਲ ਆ ਕਿ ਖਾਲਸਾ ਪੰਥ ਨੂੰ ਸੱਚੇ ਪਾਤਸ਼ਾਹ ਨੇ ਆਪਦੀ ਰਹਿਮਤ ਨਾਲ ਨਵਾਜਿਆ। ਇਹ ਟੀਸੀ ਦਾ ਵੇਰ ਜਿਹੜਾ ਹੈਗਾ ਉਹ ਇਹਨਾਂ ਸੂਰਬੀਰ ਯੋਧਿਆਂ ਨੇ ਪੰਥ ਦੀ ਝੋਲੀ ਵਿੱਚ ਪਾਇਆ। ਸੋ ਇਹ ਇੰਦਰਾ ਗਾਂਧੀ ਦਾ ਜਿਹੜਾ ਕੰਮ ਹੋਇਆ ਉਹਦੇ ਬਾਰੇ ਭਾਰਤ ਨੂੰ ਜਾਂ ਇੰਦਰਾ ਗਾਂਧੀ ਦੇ ਸਮਰਥਕਾਂ ਨੂੰ ਜਾਂ ਜਿਹੜੇ ਐਂਟੀ ਸਿੱਖ ਨੇ ਜਾਂ ਹਿੰਦੂ ਕਵੀ ਲੋਕ ਨੇ ਉਹਨਾਂ ਨੂੰ ਇੰਦਰਾ ਗਾਂਧੀ ਕਿਵੇਂ ਲੱਗਦੀ ਆ, ਉਹਨਾਂ ਦੇ ਵਿੱਚ ਇੰਦਰਾ ਗਾਂਧੀ ਬਾਰੇ ਕਿਹੋ ਜਿਹੇ ਵਿਚਾਰ ਨੇ, ਇਹ ਤਾਂ ਉਹ ਜਾਣਨ। ਪਰ ਖਾਲਸਾ ਪੰਥ ਲਈ, ਪੰਜਾਬ ਦੀ ਧਰਤੀ ਲਈ ਇਹ ਜਿਹੜਾ ਇੰਦਰਾ ਗਾਂਧੀ ਦਾ ਅਕਸ ਵਾ ਉਹ ਖਲਨਾਇਕ ਵਾਲਾ ਹੈ ਤੇ ਖਲਨਾਇਕ ਵਾਲਾ ਹੀ ਰਹੂ। ਹੁਣ ਇਹਦੇ ਵਿੱਚ ਅਗਲੀ ਗੱਲ ਇਹ ਹੈ ਕਿ ਜਿਹੜਾ ਫੌਜਾਂ ਦਾ ਮੁਖੀ ਸੀ ਜਨਰਲ ਸੁੰਦਰ ਜੀ, ਜਾਂ ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਜਿਹੜੇ ਬ੍ਰਿਗੇਡੀਅਰ ਸਿਨਹਾ ਵਰਗੇ ਲੋਕ ਨੇ ਉਹ ਬੜੇ ਨੇ, ਇਹਨਾਂ ਸਭ ਨੇ ਅੱਡ-ਅੱਡ ਮੌਕਿਆਂ ਤੇ ਇਹ ਗੱਲ ਆਖੀ ਆ, ਮੰਨੀ ਆ ਕਿ ਫੌਜੀ ਹਮਲਾ ਜਿਹੜਾ ਸੀ ਇਹ ਕੋਈ ਆਖਰੀ ਰਾਹ ਨਹੀਂ ਸੀ। ਪਰ ਇੰਦਰਾ ਗਾਂਧੀ ਨੇ ਹਿੰਦੂ ਕੱਟੜਵਾਦ ਦੇ ਵਿੱਚ ਦੁਰਗਾ ਦਾ ਰੂਪ ਧਾਰਨ ਕਰਨ ਦੇ ਲਈ, ਕਿਉਂਕਿ ਵਾਜਪਾਈ ਹੁਣੀ, ਅਡਵਾਨੀ ਹੁਣੀ, ਬੀਜੇਪੀ ਵਾਲੇ ਨਿੱਤ ਪੰਪ ਮਾਰਦੇ ਸੀਗੇ ਤੇ ਉਹ ਦੁਰਗਾ ਬਣਨਾ ਚਾਹੁੰਦੀ ਸੀ। ਸੋ ਦੁਰਗਾ ਜਿਹੜਾ ਹਿੰਦੂ ਇਤਿਹਾਸ ਦਾ ਜਾਂ ਮਿਥਿਹਾਸ ਦਾ ਇੱਕ ਪਾਤਰ ਆ, ਉਹਦਾ ਰੂਪ ਲੈਣ ਦੇ ਲਈ ਕਿ ਮੈਂ ਬੜੀ ਤੋਪ ਆ ਤੇ ਮੈਂ ਤਾਂ ਸਿੱਖਾਂ ਨੂੰ ਬੀਜਨਾਸ਼ ਕਰ ਦੂੰ ਸਿੱਖਾਂ ਦਾ। ਸੋ ਇਹ ਗੱਲ ਜਿਹੜੀ ਆ ਚੇਤੇ ਰੱਖਣ ਦੀ ਲੋੜ ਆ ਕਿ ਜੇਕਰ ਇੰਦਰਾ ਗਾਂਧੀ ਨੇ ਇਹ ਕਾਰਵਾਈ ਕੀਤੀ ਹੈ ਤਾਂ ਇਹਦੇ ਨਾਲ ਹੋਰ ਬੜਾ ਕੁਝ ਜੁੜਿਆ ਹੋਇਆ। ਹੁਣ ਡਾਕਟਰ ਸੰਗਤ ਸਿੰਘ ਜਿਹੜਾ ਭਾਰਤੀ ਐਸਟੈਬਲਿਸ਼ਮੈਂਟ ਦਾ ਹਿੱਸਾ ਰਿਹਾ, ਉਹਦੀ ਕਿਤਾਬ ਆ ਇਤਿਹਾਸ ਵਿੱਚ ਸਿੱਖ, ਅੰਗਰੇਜ਼ੀ ਵਿੱਚ ਵੀ ਮਿਲਦੀ ਆ। ਉਹਦੇ ਵਿੱਚ ਬੜਾ ਵਿਸਥਾਰ ਦੇ ਨਾਲ ਉਹਨੇ ਦੱਸਿਆ ਹੋਇਆ ਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਜਿਹਨੂੰ ਕਿਹਾ ਉਹ ਤਾਂ ਦਰਬਾਰ ਸਾਹਿਬ ਦੇ ਵਿੱਚ ਕਾਰਵਾਈ ਸੀ, ਪਰ ਇੱਕ ਆਪਰੇਸ਼ਨ ਬੁੱਢਰੋਜ ਸੀਗਾ ਕਿ ਜਿਹੜਾ ਬਾਰਡਰ ਨਾਲ ਦੇ ਜਾਂ ਪੰਜਾਬ ਦੇ ਜਿਹੜੇ ਪਿੰਡ ਨੇ ਉੱਥੇ ਜਿਹੜਾ 35 ਸਾਲ ਤੱਕ ਦੀ ਉਮਰ ਦੇ ਲੋਕਾਂ ਦਾ ਜਿਹੜਾ ਘਾਣ ਆ ਉਹ ਕਰਨਾ। ਔਰ ਜੇ ਤੁਸੀਂ ਜਿਹੜਾ ਫੌਜ ਦਾ ਬਾਤਚੀਤ ਨਾਂ ਦਾ ਪਰਚਾ ਜੇ ਤੁਸੀਂ ਉਹ ਪੜ੍ਹੋ, ਉਹਦੇ ਵਿੱਚ ਇਹ ਗੱਲ ਸਪਸ਼ਟ ਤੌਰ ਤੇ ਲਿਖੀ ਹੋਈ ਆ ਵੀ ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਕਸ਼ਹਿਰਾ ਪਾਉਂਦੇ ਆ, ਸਿਰ ਤੇ ਪੀਲਾ ਪਰਨਾ ਸਜਾਉਂਦੇ ਆ, ਇਹ ਜਿਹੜੇ ਆ ਬੜੇ ਖਤਰਨਾਕ ਲੋਕ ਨੇ ਔਰ ਇਹਨਾਂ ਨੇ ਅੱਗਾਂ ਲਾਉਣ ਦੀ, ਹਿੰਸਕ ਵਾਰਦਾਤਾਂ ਕਰਨ ਦੀ
ਇਹਨਾਂ ਨੇ ਬਹੁਤ ਵੱਡੀ ਕਮਿਟਮੈਂਟ ਆ ਇਹਨਾਂ ਦੀ, ਇਹਨਾਂ ਨੂੰ ਖਤਮ ਕਰਨਾ। ਸੋ ਇਹ ਜਿਹੜੀ ਭਾਰਤ ਨੇ ਆਪਦੀ ਫੌਜ ਨੂੰ, ਇੰਡੀਆ ਨੇ ਆਪਦੀ ਆਰਮੀ ਨੂੰ 1984 ਮੌਕੇ ਆਰਡਰ ਦਿੱਤਾ ਨਾ, ਉਹਦੇ ਵਿੱਚ ਹਰੇਕ ਸਿੱਖ ਜਿਹੜਾ ਹੈ ਉਹ ਮਾਰੇ ਜਾਣ ਦੇ ਲਾਇਕ ਬਣ ਗਿਆ। ਮਤਲਬ ਇਹ ਜਿਹੜੀ ਸਥਿਤੀ ਆ ਇਹਨੂੰ ਸਮਝਣ ਦੀ ਲੋੜ ਆ ਕਿ ਕਿਵੇਂ ਇੱਕ ਸਾਂਝੀ ਸਹਿਮਤੀ ਬਣੀ ਸਾਰੇ ਮੁਲਕ ਦੀ। ਜਿਵੇਂ ਜਿਹੜੀ ਗੱਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਕਿ ਸਿੱਖ ਦੀ ਪੱਗ ਲਾਉਣ ਲਈ ਅੱਜ ਸਾਰੇ ਭਾਰਤ ਦਾ ਹਿੰਦੂ ਜਿਹੜਾ ਉਹ ਇੱਕ ਪਲੇਟਫਾਰਮ ਤੇ ਇਕਜੁੱਟ ਹੋਇਆ ਖੜਾ। ਸੋ ਇਸ ਗੱਲ ਦੇ ਮੱਦੇਨਜ਼ਰ 1984 ਮੌਕੇ ਇੱਕ ਸਾਂਝੀ ਸਹਿਮਤੀ ਜਿਹੜੀ ਆ ਉਹ ਬਣਾਈ ਗਈ ਸਿੱਖਾਂ ਦੇ ਪੰਜਾਬ ਦੇ ਵਿੱਚ ਨਸਲਕੁਸ਼ੀ ਲਈ। ਪਰ ਇਹ ਤੋਂ ਅਗਲੀ ਜਿਹੜੀ ਯੋਜਨਾ ਸੀ ਉਹ ਇਹ ਸੀ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਆਵੇਗਾ, ਜਿਹੜਾ ਕਿ ਆਮ ਤੌਰ ਤੇ ਅਕਤੂਬਰ ਨਵੰਬਰ ਦੇ ਵਿੱਚ ਆਉਂਦਾ, ਤੇ ਜੂਨ ਮਹੀਨੇ ਦੇ ਵਿੱਚ ਕਾਰਵਾਈ ਫੌਜ ਦੀ ਜਿਹੜਾ ਫੌਜੀ ਹਮਲਾ ਕੀਤਾ ਘੱਲੂਘਾਰਾ ਹੋਇਆ, ਇਹ ਤਾਂ ਕੀਤਾ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਦੇ ਮੌਕੇ ਉੱਤੇ ਵੀ ਸੰਗਤਾਂ ਜਿਹੜੀਆਂ ਨੇ ਵੱਧ ਤੋਂ ਵੱਧ ਹੋਣ, ਜਿਨ੍ਹਾਂ ਦਾ ਘਾਣ ਕੀਤਾ ਜਾਵੇ। ਪਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਪਲੈਨਿੰਗ ਬਣੀ, ਉਹਦੇ ਵਿੱਚ ਇਹ ਸੀ ਕਿ ਸਾਰੇ ਭਾਰਤ ਦੇ ਵਿੱਚ ਇੱਕੋ ਟਾਈਮ ਦੇ ਉੱਤੇ ਹਮਲਾ ਕਰਨਾ ਤੇ ਸਿੱਖਾਂ ਦੇ ਗਲਾਂ 'ਚ ਟਾਇਰ ਪਾਉਣੇ ਆ, ਸਿੱਖਾਂ ਦੀਆਂ ਜਿਹੜੀਆਂ ਇੱਜ਼ਤਾਂ ਲੁੱਟਣੀਆਂ ਨੇ, ਸਿੱਖਾਂ ਦੀਆਂ ਜਾਇਦਾਦਾਂ ਸਾੜਨੀਆਂ ਨੇ। ਉਹ ਜਿਹੜਾ ਆਪਾਂ ਕਹਿੰਦੇ ਆ ਕਿ ਹਿਟਲਰ ਨੇ ਆਹ ਕੀਤਾ ਉਹ ਕੀਤਾ, ਉਹ ਸਾਰਾ ਕੁਝ ਜਿਹੜਾ ਸੀ ਉਹ ਵਿਉਂਤਿਆ ਗਿਆ ਸੀ। ਔਰ ਇਹਦੇ ਲਈ ਪੂਰੀ ਤਿਆਰੀ ਜਿਹੜੀ ਆ ਉਹ ਚੱਲ ਰਹੀ ਸੀ ਕਿ ਕਿਸੇ ਤਰੀਕੇ ਨਾਲ ਇਹ ਗੱਲ ਦੱਸਦੇ ਆ ਕਿ ਸਰਦਾਰ ਬੇਅੰਤ ਸਿੰਘ ਹੁਣਾਂ ਦੇ ਕੰਨੀ ਪੈ ਗਈ। ਉਹ ਵੈਸੇ ਪਹਿਲਾਂ ਹੀ ਇਸ ਰਾਹ ਤੇ ਲੱਗੇ ਹੋਏ ਸੀ ਕੇਂਦਰਾਂ ਦਾ ਕੰਢਾ ਕੱਢਣਾ ਹੈ, ਪਰ ਜਦੋਂ ਉਹਨਾਂ ਨੂੰ ਇਹ ਲੱਗਿਆ ਕਿ ਜੇਕਰ ਅੱਜ ਅਸੀਂ ਹੁਣ ਛੇਤੀ ਇਹ ਕੰਮ ਨਾ ਕੀਤਾ ਤੇ ਜਦੋਂ ਪੂਰੀ ਤਿਆਰੀ ਨਾਲ ਇੱਕ ਦਿਨ ਮਿੱਥ ਕੇ ਕੋਈ ਇਹੋ ਜਿਹੀ ਘਟਨਾ ਆਪ ਹੀ ਇਹ ਕਰਨਗੇ ਤੇ ਮੁੜ ਕੇ ਕਹਿਣਗੇ ਜੀ ਸਿੱਖਾਂ ਨੇ ਰਿਐਕਸ਼ਨ ਕੀਤਾ ਵਾ, ਤੇ ਉਸ ਤੋਂ ਬਾਅਦ ਵਿੱਚ ਜਿਵੇਂ ਜੂਨ 84 ਨੂੰ ਨਵੰਬਰ 84 ਨੂੰ ਇਹ ਗੱਲਾਂ ਉਡਾਈਆਂ ਗਈਆਂ, ਅਫਵਾਹਾਂ ਫੈਲਾਈਆਂ ਗਈਆਂ ਕਿ ਜੀ ਬੜੀ ਵੱਡੀ ਗਿਣਤੀ ਵਿੱਚ ਲਾਸ਼ਾਂ ਜਿਹੜੀਆਂ ਨੇ ਉਹ ਰੇਲਾਂ 'ਚ ਭਰ ਭਰ ਕੇ ਉੱਥੋਂ ਪੰਜਾਬ ਤੋਂ ਦਿੱਲੀ ਨੂੰ, ਪੰਜਾਬ ਤੋਂ ਬਾਹਰ ਨੂੰ ਹਿੰਦੂਆਂ ਦੀਆਂ ਆ ਰਹੀਆਂ। ਏਦਾਂ ਦੀਆਂ ਅਫਵਾਹਾਂ, ਏਦਾਂ ਦੇ ਕੁਝ ਕਾਰਨਾਮੇ ਜਿਹੜੇ ਆ ਖੁਫੀਆ ਏਜੰਸੀਆਂ ਨੇ ਜੋ ਕੁਝ ਕੀਤਾ, ਹੁਣ ਕੋਈ ਲੁਕੀ ਛਿਪੀ ਗੱਲ ਨਹੀਂ ਰਹੀ। ਹੁਣ ਤਾਂ ਬੇਅੰਤ ਇਹੋ ਜਿਹੀਆਂ ਜਿਹੜੀਆਂ ਕਥਾ ਕਹਾਣੀਆਂ, ਇੰਟਰਵਿਊ, ਸਬੂਤ, ਗਵਾਹੀਆਂ ਸਾਡੇ ਸਾਹਮਣੇ ਆ। ਉਦੋਂ ਲੋਕ ਜਿਹੜੇ ਸੀ ਉਹ ਨਹੀਂ ਸੀ ਮੰਨਦੇ ਹੁੰਦੇ, ਕਹਿੰਦੇ ਸੀ ਨਹੀਂ ਜੀ ਟੈਲੀਵਿਜ਼ਨ ਤੇ ਆਇਆ, ਅਸੀਂ ਅਖਬਾਰ ਤੇ ਪੜ੍ਹਿਆ। ਸੋ ਟੈਲੀਵਿਜ਼ਨ ਤੇ ਅਖਬਾਰ ਦੇ ਵਿੱਚ ਤਾਂ ਉਹ ਕੁਝ ਆਉਣਾ ਜਿਹੜਾ ਕੁਝ ਇੰਡੀਅਨ ਗੌਰਮੈਂਟ, ਭਾਰਤੀ ਹਕੂਮਤੀ ਸਿਸਟਮ ਚਾਹੁੰਦਾ ਕਿ ਲੋਕਾਂ ਨੂੰ ਆਹ ਦਿਖਾਉਣਾ। ਸੋ ਭਾਰਤੀ ਹਕੂਮਤੀ ਸਿਸਟਮ ਦੇ ਅਧੀਨ ਚੱਲਦੇ ਮੀਡੀਏ ਨੇ ਉਸ ਮੌਕੇ ਸਿੱਖਾਂ ਨੂੰ ਗੁੰਮਰਾਹ ਕਰਕੇ ਉਹ ਆਪਦੇ ਵੱਲੋਂ ਬਹੁਤ ਇੱਕ ਭਿਆਨਕ ਸਥਿਤੀ ਪੈਦਾ ਕਰਨੀ ਚਾਹੀ, ਤੇ ਇਸੇ ਗੱਲ ਦੇ ਵਿੱਚ ਹੀ ਅਗਲੀ ਕੜੀ ਸੀਗੀ ਕਿ ਸਿੱਖਾਂ ਦਾ ਇੱਕੋ ਵੇਲੇ ਸਾਰੇ ਭਾਰਤ ਵਿੱਚ ਕਤਲੇਆਮ ਜਿਹੜਾ ਹੈਗਾ ਉਹ ਕਰਨਾ। ਸੋ ਉਹਦੇ ਲਈ ਨਵੰਬਰ ਦਾ ਮਹੀਨਾ ਚੁਣਿਆ ਹੋਇਆ ਸੀ, ਪਰ ਉਦੋਂ ਪਹਿਲਾਂ ਹੀ ਸਰਦਾਰ ਬੇਅੰਤ ਸਿੰਘ ਨੇ, ਸਰਦਾਰ ਸਤਵੰਤ ਸਿੰਘ ਨੇ ਜਿਹੜਾ ਐਕਸ਼ਨ ਕਰ ਦਿੱਤਾ, ਕਾਰਵਾਈ ਪਾ ਦਿੱਤੀ। ਸੋ ਇੰਦਰਾ ਗਾਂਧੀ ਜਿਹੜੀ ਆ ਉਸ ਦਿਨ ਉੱਥੇ ਜਿਹੜੀ ਆ ਸ਼ੂਟ ਕਰ ਦਿੱਤੀ ਗਈ ਤੇ ਉਹਦਾ ਜਿਹੜਾ ਕਤਲ ਆ, ਉਹਦੀ ਮੌਤ ਆ ਉੱਥੇ ਹੋ ਗਈ। ਸੂਰਮਿਆਂ ਨੇ ਉੱਥੋਂ ਭੱਜੇ ਨਹੀਂ ਹੈਗੇ, ਸੂਰਮਿਆਂ ਨੇ ਠੋਕ ਵਜਾ ਕੇ ਕਿਹਾ ਕਿ ਜੋ ਅਸੀਂ ਕਰਨਾ ਸੀ ਉਹ ਕਰ ਦਿੱਤਾ, ਹੁਣ ਜਿਹੜਾ ਤੁਸੀਂ ਕਰਨਾ ਕਰ ਲਓ। ਹੁਣ ਇਹਨਾਂ ਨੇ ਉੱਥੇ ਜਦੋਂ ਸਿੰਘਾਂ ਨੇ ਹਥਿਆਰ ਦੋਨਾਂ ਨੇ ਛੱਡ ਦਿੱਤੇ, ਬਾਅਦ ਵਿੱਚ ਕੋਟ ਗਾਰਡ ਰੂਮ ਦੇ ਵਿੱਚ ਲਿਜਾ ਕੇ ਇਹਨਾਂ ਨੂੰ, ਦੋਨਾਂ ਸਿੰਘਾਂ ਨੂੰ ਫਾਇਰਿੰਗ ਕੀਤੀ ਗਈ, ਗੋਲੀਆਂ ਮਾਰੀਆਂ ਗਈਆਂ, ਜਿਹਦੇ ਵਿੱਚ ਦੱਸਦੇ ਆ ਕਿ ਸਰਦਾਰ ਬੇਅੰਤ ਸਿੰਘ ਜਿਹੜੇ ਆ ਉਹ ਸਤਵੰਤ ਸਿੰਘ ਨੂੰ ਬਚਾਉਂਦੇ ਬਚਾਉਂਦੇ ਜਿਹੜੇ ਆ ਉੱਥੇ ਉਹ ਚੜ੍ਹਾਈ ਕਰ ਗਏ, ਸ਼ਹੀਦ ਹੋ। ਸੋ ਸਰਦਾਰ ਬੇਅੰਤ ਸਿੰਘ ਤੋਂ ਬਾਅਦ ਵਿੱਚ ਸਰਦਾਰ ਸਤਵੰਤ ਸਿੰਘ ਇਸ ਮਾਮਲੇ ਦੇ ਵਿੱਚ ਅਦਾਲਤੀ ਚਾਰਾਜੋਈ ਲਈ ਕੰਮ ਸਾਰਾ ਜਿਹੜਾ ਉਹ ਚੱਲਿਆ, ਉਹਦੇ ਨਾਲ ਪੰਜਾਬ ਦੇ ਵਿੱਚ ਸਿੱਖ ਸੰਘਰਸ਼ ਜਿਹੜਾ ਹੈ ਉਹ ਜ਼ੋਰ ਫੜਦਾ ਗਿਆ। ਹੁਣ ਗੱਲ ਇਹ ਹੈ ਬਈ ਜਿਵੇਂ ਹਿਟਲਰ ਜਿਹੜਾ ਸੀ ਉਹਦੇ ਜ਼ੁਲਮਾਂ ਤੋਂ, ਅਤਿਆਚਾਰਾਂ ਤੋਂ ਬਚੇ ਹੋਏ ਜਿਹੜੇ ਲੋਕ ਸੀਗੇ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਬਈ ਤੁਸੀਂ ਇਹ ਦੱਸੋ ਬਈ ਤੁਹਾਨੂੰ ਪਤਾ ਨਹੀਂ ਲੱਗਿਆ ਤੁਹਾਡੀ ਐਡੀ ਵੱਡੀ ਨਸਲਕੁਸ਼ੀ ਹੋਈ ਆ, ਤੁਹਾਨੂੰ ਪਹਿਲਾਂ ਅਕਸਰ ਨੂੰ ਇੱਕ ਦਿਨ 'ਚ ਤਾਂ ਪਲੈਨਿੰਗ ਬਣੀ ਨਹੀਂ ਹੋਣੀ। ਤਾਂ ਜਿਹੜੇ ਯਹੂਦੀ ਜਾਂ ਬਚੇ ਹੋਏ ਲੋਕ ਸੀ ਉਹ ਕਹਿੰਦੇ ਵੀ ਜਦੋਂ ਵੀ ਅਸੀਂ ਇਹ ਗੱਲ ਕਹਿੰਦੇ ਸੀਗੇ ਤਾਂ ਸਾਡੀ ਕੌਮ ਦੇ ਵਿੱਚ ਇੱਕ ਇਹੋ ਜਿਹੀ ਬਿਮਾਰੀ ਆ, ਇਹੋ ਜਿਹਾ ਵਾਇਰਸ ਆ ਜਿਹੜੇ ਸਾਡੀ ਕੌਮ ਦੇ ਬੰਦਿਆਂ ਨੂੰ ਕਹਿੰਦੇ ਸੀਗੇ ਕਿ ਇਹ ਐਵੇਂ ਗਰਮ ਖਿਆਲੀ ਬੰਦੇ ਆ, ਇਹਨਾਂ ਦੇ ਮਗਰ ਨਾ ਲੱਗੋ, ਇਹ ਕੋਈ ਇਹੋ ਜਿਹਾ ਪ੍ਰੋਗਰਾਮ ਹਿਟਲਰ ਦਾ ਜਾਂ ਉਹਨਾਂ ਦਾ ਨਹੀਂ ਹੈਗਾ, ਨਾਜ਼ੀਆਂ ਦਾ, ਤੋਂ ਇਹ ਬੰਦੇ ਗੁੰਮਰਾਹ ਕਰ ਰਹੇ ਨੇ, ਤੋਂ ਇਹਨਾਂ ਦੀ ਪਰਵਾਹ ਨਾ ਕਰੋ। ਤੇ ਬਾਰ-ਬਾਰ ਜਦੋਂ ਵੀ ਅਸੀਂ ਆਪਦੀ ਲੀਡਰਸ਼ਿਪ ਨੂੰ
ਆਪਦੇ ਲੋਕਾਂ ਨੂੰ ਹਿਟਲਰ ਦੀਆਂ ਜਿਹੜੀਆਂ ਵਿਉਂਤਾਂ ਸੀ ਉਹਦੇ ਬਾਰੇ ਸੁਚੇਤ ਕਰਨਾ ਚਾਹਿਆ, ਉਦੋਂ ਹੀ ਸਾਡੀ ਕੌਮ ਦੇ ਸਾਡੇ ਲੀਡਰਾਂ ਨੇ ਸਾਡਾ ਸਾਰਾ ਜਿਹੜਾ ਕੀਤਾ ਕਤਰਿਆ ਸੀਗਾ ਉਹਦੇ ਉੱਤੇ ਸਵਾਲ ਜਿਹੜੇ ਆ ਖੜੇ ਕੀਤੇ। ਬਿਲਕੁਲ ਇਵੇਂ ਹੀ 1984 ਵਿੱਚ ਵਾਪਰੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਐਲਾਨੀਆ ਤੌਰ ਦੇ ਉੱਤੇ ਇਹ ਗੱਲ ਕਹਿੰਦੇ ਰਹੇ ਕਿ ਉਹਨਾਂ ਦੀ ਆਹ ਪਲੈਨਿੰਗ ਆ, ਉਹ ਸਿੱਖਾਂ ਨੂੰ ਕੋਈ ਹੱਕ ਨਹੀਂ ਦੇਣਾ ਚਾਹੁੰਦੇ। ਦਿੱਲੀ ਦਰਬਾਰ ਨੇ ਸਿੱਖਾਂ ਦਾ ਨਸਲਕੁਸ਼ੀ ਕਰਨੀ ਆ, ਸਿੱਖਾਂ ਦਾ ਘਾਣ ਕਰਨਾ। ਪਰ ਜਿਹੜੇ ਸਾਡੇ ਅਕਾਲੀ ਲੀਡਰ ਸੀ ਤੇ ਖਾਸ ਤੌਰ ਦੇ ਉੱਤੇ ਸਾਡੀ ਕੌਮ ਦਾ ਜਿਹੜਾ ਲਾਈ ਲੱਗ ਤਬਕਾ, ਜਿਹੜੇ ਆਪਦੇ ਆਪ ਨੂੰ ਬਹੁਤ ਸਿਆਣੇ ਪੜ੍ਹੇ ਲਿਖੇ ਸਮਝਦੇ ਆ ਵੀ ਸਿੱਧਾ ਅੰਗਰੇਜ਼ੀ ਦੇ ਅਖਬਾਰ ਪੜ੍ਹਦੇ। ਮੇਰਾ ਪਹਿਲਾਂ ਇਸ ਤਰ੍ਹਾਂ ਦਾ ਸੀ, ਦੇਸੀ ਪੇਂਡੂ ਸਮਾਜ ਵਿੱਚੋਂ ਉੱਠ ਕੇ ਆਏ ਆ, ਤੱਪੜ ਵਾਲੇ ਸਕੂਲਾਂ ਦੇ ਪੜ੍ਹੇ ਆ, ਪਰ ਪਿਛਲੇ 20-25 ਸਾਲਾਂ ਦੇ ਵਿੱਚ ਜਿਵੇਂ ਘਸ-ਘਸ ਕੇ ਪੱਥਰ ਗੋਲ ਹੋ ਜਾਂਦਾ ਨਾ, ਅਸੀਂ ਅੰਗਰੇਜ਼ੀ, ਪੰਜਾਬੀ, ਹਿੰਦੀ ਸਾਰੇ ਮੀਡੀਆ ਵਾਲਿਆਂ ਦੇ ਵਿੱਚ ਦੀ ਲੰਘ ਰਹੇ। ਇੰਡੀਆ ਟੂਡੇ ਵਰਗੇ ਜਿਹੜੇ ਮੈਗਜ਼ੀਨ ਇੱਥੇ ਕਿਸੇ ਟਾਈਮ ਬੜੇ ਧੜੱਲੇ ਨਾਲ, ਉਹਨਾਂ ਦੇ ਜਿਹੜੇ ਚੋਟੀ ਦੇ ਜਿਹੜੇ ਉਹਨਾਂ ਦੇ ਵਿੱਚ ਕੰਮ ਕਰਨ ਵਾਲੀਆਂ ਜਿਹੜੀਆਂ ਸ਼ਖਸੀਅਤਾਂ ਸੀਗੀਆਂ, ਉਹਨਾਂ ਨਾਲ ਮੇਲ ਮਿਲਾਪ ਹੋਇਆ, ਹੋਰ ਬੜਾ ਕੁਛ ਦੇਖਿਆ। ਤਾਂ ਮੈਂ ਇਹ ਗੱਲ ਅੱਜ ਇਹ ਆਪਦੀ ਕੌਮ ਦੇ ਸਾਹਮਣੇ ਗਰੰਟੀ ਨਾਲ, ਦਾਅਵੇ ਨਾਲ, ਧੜੱਲੇ ਨਾਲ ਔਰ ਪੂਰੀ ਦਿਲੋਂ ਕਹਿ ਰਿਹਾ ਕਿ ਜਿਹੜਾ ਭਾਰਤ ਦਾ ਮੀਡੀਆ ਵਾ ਉਹ ਸੱਚ ਨਹੀਂ ਲਿਖ ਸਕਦਾ। ਉਹਨਾਂ ਨੇ ਉਹ ਕੁਝ ਲਿਖਣਾ ਜਿਹੜਾ ਕੁਛ ਭਾਰਤ ਮਾਤਾ ਕੀ ਜੈ ਕਹਿਣ ਵਾਲਿਆਂ ਨੇ, ਜਿਹੜਾ ਹਕੂਮਤ ਨੇ ਉਹਨਾਂ ਨੂੰ ਕਹਿਣਾ। ਤੇ ਜਿਹੜਾ ਉਸ ਮੌਕੇ ਭਾਰਤ ਦੇ ਮੀਡੀਆ ਦੇ ਮਗਰ ਲੱਗ ਕੇ, ਲੀਡਰਾਂ ਦੇ ਮਗਰ ਲੱਗ ਕੇ ਆਪਦੀ ਮਾਨਸਿਕਤਾ ਵਿੱਚ ਇਹ ਗੱਲ ਨਹੀਂ ਲਿਆਂਦੀ ਕਿ ਆਪਣਾ ਘਾਣ ਹੋ ਸਕਦਾ, ਆਪਾਂ ਕੋਈ ਤਿਆਰੀ ਕਰ ਲਓ, ਉਹਦਾ ਖਮਿਆਜਾ ਫਿਰ ਆਪਾਂ ਨੂੰ ਭੁਗਤਣਾ ਪਿਆ। ਅਜੇ ਆਪਾਂ ਇਸ ਗੱਲ ਦੇ ਲਈ ਸ਼ੁਕਰ ਕਰੋ ਕਿ ਬੇਅੰਤ ਸਿੰਘ ਨੇ, ਸਤਵੰਤ ਸਿੰਘ ਨੇ ਪਹਿਲਾਂ ਹੀ ਕੰਮ ਕਰਤਾ ਤੇ ਅਜੇ ਕੱਚੀ ਤਿਆਰੀ ਦੇ ਨਾਲ ਉਹਨਾਂ ਨੇ ਜੋ ਕੁਝ ਨਵੰਬਰ ਮਹੀਨੇ 'ਚ ਕੀਤਾ 1984 'ਚ, ਉਹਦੇ ਨਾਲ ਆਪਾਂ ਕੋਈ ਕਹਿੰਦਾ ਜੀ 3000, ਕੋਈ ਕਹਿੰਦਾ 10,000 ਆਪਣਾ ਕੌਮ ਦਾ ਜਿਹੜਾ ਹੈਗਾ ਘਾਣ ਹੋਇਆ। ਇਹ ਸੋਚੋ ਕਿ ਜੇਕਰ ਇੰਦਰਾ ਦੀ ਪੂਰੀ ਪਲੈਨਿੰਗ ਚੜ ਚੁੱਕੀ ਹੁੰਦੀ, ਸਾਰੇ ਪੰਜਾਬ ਦੇ ਵਿੱਚ, ਭਾਰਤ ਵਿੱਚ ਹਿੰਦੂ ਕੱਟੜਪੰਥੀਆਂ ਨੂੰ ਪੂਰੇ ਮੌਕਾ ਮਿਲ ਚੁੱਕਿਆ ਹੁੰਦਾ ਤੇ ਫਿਰ ਸਿੱਖਾਂ ਦਾ ਜਿਹੜਾ ਹੈਗਾ ਕੀ ਬਣਦਾ। ਔਰ ਜਿਹੜੀ ਇਹ ਉਹਨਾਂ ਦੀ ਸੋਚ ਆ ਉਹ ਅੱਜ ਵੀ ਆ। ਤੁਸੀਂ ਦੇਖਿਆ ਕਿ ਅਨਿਲ ਅਰੋੜਾ ਨਾਂ ਦੇ ਇੱਕ ਹਿੰਦੂ ਅੱਤਵਾਦੀ ਨੇ ਪਹਿਲੇ ਪਾਤਸ਼ਾਹ ਦੇ ਬਾਰੇ ਕਿੰਨੇ ਨੀਚ ਸ਼ਬਦ ਕਹੇ। ਹੁਣ ਜੇਕਰ ਕੋਈ ਸਿੱਖ ਇਹੋ ਜਿਹੀ ਗੜਬੜ ਕਰ ਬੈਠੇ ਤਾਂ ਜੋ ਕੁਝ ਉਹਦੇ ਨਾਲ ਹੋਣਾ ਉਹ ਆਪਾਂ ਨੂੰ ਸਭ ਨੂੰ ਪਤਾ। ਪਰ ਉਹ ਹਿੰਦੂ ਆ, ਉਹ ਉਲਟਾ ਸਿੱਖਾਂ ਨੂੰ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ, ਹਕੂਮਤ, ਨਿਜ਼ਾਮ ਸਾਰਾ ਸਿੱਖਾਂ ਨੂੰ ਮਤਲਬ ਕਰਾਹੇ ਪਾ ਰਿਹਾ ਕਿ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈਗੀ। ਤੇ ਅਨਿਲ ਅਰੋੜਾ ਜਿਹੜਾ ਉਹ ਲਾਈਵ ਹੋ ਕੇ ਕਹਿ ਰਿਹਾ ਕਿ ਜੀ ਮੇਰੀ ਤਾਂ ਆਵਾਜ਼ ਹੀ ਨਹੀਂ। ਹਾਲਾਂਕਿ ਉਹਦੇ ਇੱਕ ਨਾਲ ਦੇ ਜਿਹੜਾ ਹੈਗਾ ਸਾਥੀ, ਉਹਨੇ ਆਪ ਲਾਈਵ ਹੋ ਕੇ ਕਿਹਾ ਕਿ ਮੈਂ ਵੀ ਉਸ ਗੱਲ ਵਿੱਚ ਨਾਲ ਬੈਠਾ ਸੀ, ਮੈਂ ਹਾਲਾਂਕਿ ਇਸ ਗੱਲ ਦਾ ਵਿਰੋਧ ਹੀ ਕੀਤਾ, ਪਰ ਅਨਿਲ ਅਰੋੜਾ ਨੇ ਇਹ ਬਕਵਾਸ ਕੀਤੀ ਹੈ। ਹੁਣ ਪੁਲਿਸ ਦਾ ਕੰਮ ਆ, ਕਿਉਂਕਿ ਬਹੁਤ ਦਬਾਅ ਆ, ਲੁਧਿਆਣੇ ਦੇ ਗੁਰਸਿੱਖਾਂ ਨੇ, ਸਾਡੇ ਸਾਰੇ ਸੱਜਣ ਪਿਆਰਿਆਂ ਨੇ ਉੱਥੇ ਬਹੁਤ ਜਿਹੜਾ ਹੈਗਾ ਇਹਦੇ ਖਿਲਾਫ ਇੱਕ ਸੰਘਰਸ਼ ਵਿੱਢਿਆ ਹੋਇਆ ਤੇ ਉਹਦੇ ਕਰਕੇ ਪੁਲਿਸ ਵਾਲਿਆਂ ਤੇ ਦਬਾਅ ਹੈਗਾ ਕਿ ਕੋਈ ਨਾ ਕੋਈ ਇੱਥੇ ਫਿਰ ਮਾੜਾ ਚੰਗਾ ਵਾਪਰ ਸਕਦਾ ਹੈ। ਉਹ ਲੱਗੇ ਹੋਏ ਨੇ ਕਿ ਆਪਾਂ ਇਹਨਾਂ ਨੂੰ ਫੜੀਏ। ਉਹ ਜਿਹੜੇ ਹਿੰਦੂ ਅੱਤਵਾਦੀ ਇਸ ਸਾਰੇ ਜੁੱਟ ਦੇ ਵਿੱਚ ਨੇ, ਉਹ ਜਿਹੜਾ ਅਨਿਲ ਅਰੋੜਾ ਦਾ ਗੈਂਗ ਆ, ਉਹਨਾਂ ਨੂੰ ਸੱਦਦੇ ਹੋਣੇ ਆ ਥਾਣਿਆਂ ਦੇ ਵਿੱਚ ਤੇ ਪੁੱਛਗਿੱਛ ਕਰਦੇ ਹੋਣੇ ਆ। ਰਾਤ ਲੁਧਿਆਣੇ ਦੇ ਵਿੱਚ ਹਿੰਦੂ ਅੱਤਵਾਦੀਆਂ ਨੇ ਇਕੱਠੇ ਹੋ ਕੇ ਸੜਕ ਘੇਰ ਲਈ, ਰੋਕ ਲਈ ਕਿ ਜੀ ਸਾਨੂੰ ਕਿਉਂ ਸੱਦਦੇ ਆ, ਦੱਸੋ। ਇੱਕ ਤਾਂ ਚੋਰੀ, ਉੱਪਰੋਂ ਸੀਨਾ ਚੋਰੀ। ਭਾਈ ਜੇਕਰ ਤੁਸੀਂ ਕਰਤੂਤ ਵਿੱਚ ਨਹੀਂ ਹੋਵੋਗੇ ਤਾਂ ਤੁਹਾਡਾ ਮੁਲਕ ਆ, ਸਿੱਖ ਤਾਂ ਡਰਨ ਬਈ ਸਾਡੇ ਨਾਲ ਵਧੀਕੀ ਹੋ ਸਕਦੀ ਆ, ਨਜਾਇਜ਼ ਕੇਸ ਪੈ ਸਕਦਾ। ਇਹ ਹਿੰਦੂਆਂ ਨੂੰ ਤਾਂ ਇਹੋ ਜਿਹੀ ਕੋਈ ਗੱਲ ਹੋ ਹੀ ਨਹੀਂ ਸਕਦੀ। ਜਦੋਂ ਮੈਂ ਸ਼ਿੰਗਾਰ ਸਿਨੇਮਾ ਬੰਬ ਕਾਂਡ ਤੋਂ ਬਾਅਦ ਲੁਧਿਆਣੇ CIA ਸਟਾਫ ਹੁੰਦਾ ਸੀ, ਮੇਰੇ ਲਈ ਤਾਂ ਮੇਰੀ ਕੌਮ ਨੇ ਏਦਾਂ ਕੋਈ ਸੜਕਾਂ ਨਹੀਂ ਰੋਕੀਆਂ। ਮੇਰੇ ਵਰਗੇ ਹੋਰ ਲੱਖਾਂ ਨੇ, ਇੱਕ ਨਹੀਂ ਅੱਧਾ ਨਹੀਂ, ਤੇ ਨਾ ਹੀ ਸਾਡੀ ਕੋਈ ਸੁਣਵਾਈ ਹੋਣੀ ਸੀ। ਜਿਵੇਂ ਰਾਤ ਪੁਲਿਸ ਵਾਲੇ ਜਿਹੜੇ ਗਏ ਆ ਉੱਥੇ, ਜਿਸ ਸਲੀਕੇ ਨਾਲ, ਜਿਸ ਤਰੀਕੇ ਨਾਲ ਉਹਨਾਂ ਧਰਨਾ ਕਰਨ ਵਾਲਿਆਂ ਨਾਲ ਗੱਲਬਾਤ ਕਰ ਰਹੇ ਸੀ, ਸਾਡੇ ਤਾਂ ਡਾਂਗਾ ਫੇਰਦੇ ਹੁੰਦੇ ਆ। ਸਭ ਨੂੰ ਪਤਾ ਲੁਧਿਆਣੇ ਦੇ ਵਿੱਚ 2005 ਦੇ ਵਿੱਚ 2007 ਦੇ ਵਿੱਚ ਨਹੀਂ 2009 5 ਦਸੰਬਰ ਸੀ ਤੇ ਉੱਥੇ ਆਸ਼ੂਤੋਸ਼ ਦਾ ਇੱਕ ਜਿਹੜਾ ਪ੍ਰੋਗਰਾਮ ਸੀ ਤੇ ਬਾਦਲ ਸਰਕਾਰ ਨੇ ਖੁੱਲ ਦੇਤੀ ਤੇ ਪੁਲਿਸ ਨੇ ਸਾਨੂੰ ਉਹ ਕਟਾਪਾ ਚਾੜਿਆ, ਉਹ ਡਾਂਗ ਵਾਹੀ, ਉਹ ਕੁਛ ਹੋਇਆ। ਫਿਰ ਇੱਕ ਫਿਲਮ ਆਈ ਸੀ ਜੋ ਬੋਲੇ ਸੋ ਨਿਹਾਲ, ਉਦੋਂ ਵੀ ਇਹੀ ਕੁਛ ਹੋਇਆ। ਸਿੱਖਾਂ ਦੀ ਜਾਇਜ਼ ਤੋਂ ਜਾਇਜ਼ ਗੱਲ ਵੀ ਕੋਈ ਸੁਣਦਾ ਨਹੀਂ।
ਤੇ ਹਿੰਦੂ ਜਿਹੜੇ ਨੇ ਉਹ ਪਤਾ ਨਹੀਂ ਕਿਉਂ ਹੱਥਾਂ ਪੈਰਾਂ 'ਚ ਆ ਗਏ। ਅਗਲਿਆਂ ਦਾ ਰਾਜ ਆ ਤੇ ਪੁਲਿਸ ਅਫਸਰ ਜਿਹੜੇ ਆ ਉਹ ਇੱਕ ਤਰੀਕੇ ਨਾਲ ਲਿਲਕੜੀਆਂ ਜਿਹੀਆਂ ਲੈਂਦੇ ਫਿਰਦੇ ਸੀਗੇ। ਤੇ ਜੇ ਇਹਦੀ ਥਾਂ ਤੇ ਕੋਈ ਸਿੱਖਾਂ ਦਾ ਧਰਨਾ ਹੁੰਦਾ ਤਾਂ ਫਿਰ ਜਿਹੜੀ ਡਾਂਗ ਵਰਨੀ ਸੀ ਉਹ ਆਪਾਂ ਨੂੰ ਪਤਾ ਹੀ ਹੈ। ਸੋ ਜਿਹੜਾ ਇਸ ਮੁਲਕ ਦੇ ਵਿੱਚ ਅੱਜ ਵੀ ਉਹ ਹਿੰਦੂ ਅੱਤਵਾਦ ਜਿਹੜਾ ਹੈ ਉਹ ਪੂਰੀ ਤਿਆਰੀ 'ਚ ਆ। ਪੰਜਾਬ ਦੀ ਧਰਤੀ ਉੱਤੇ ਪਿਛਲੇ ਦਿਨੀ ਇੱਕ ਜਿਹੜੀ ਕਲੱਬ ਹਾਊਸ ਦੀ ਇੱਕ ਕੁਝ ਬੰਦਿਆਂ ਦੀ ਜਿਹੜੀ ਰਿਕਾਰਡਿੰਗ ਆ ਸੋਸ਼ਲ ਮੀਡੀਆ ਤੇ ਖਿੰਡੀ ਆ, ਜਿਹਦੇ ਵਿੱਚ ਸਾਫ਼ ਤੌਰ ਦੇ ਉੱਤੇ ਉਹ ਪੰਜਾਬ ਦੇ ਬਾਰੇ ਆਪਦੇ ਏਜੰਡੇ ਨੂੰ, ਸਾਜ਼ਿਸ਼ ਨੂੰ ਨਸ਼ਰ ਕਰ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵਿੱਚ ਕੀ ਕੁਝ ਹੋਣਾ। ਸਾਫ਼ ਜੀ ਗੱਲ ਆ ਬਈ, ਜਿਵੇਂ ਕਹਿੰਦੇ ਆ ਨਾ ਕੌਮ ਵਰ ਕੇ ਟੰਗਣਾ, ਉਦੋਂ ਇੱਥੇ ਪੰਜਾਬ ਦੀ ਧਰਤੀ ਤੇ ਪੰਥਕ ਸੋਚ ਵਾਲਿਆਂ ਨੂੰ ਕਿਸੇ ਨਾ ਕਿਸੇ ਬਹਾਨੇ, ਕਿਸੇ ਨਾ ਕਿਸੇ ਢੰਗ ਤਰੀਕੇ ਜਿਹੜਾ ਹੈਗਾ ਉਹਨਾਂ ਤੇ ਮੁਕੱਦਮੇ ਦਰਜ ਕਰਨਗੇ। ਕੁਛ ਕੁ ਨੂੰ ਭਜਾਉਣਗੇ, ਆ BSF ਨੂੰ ਖੁੱਲੇ ਅਧਿਕਾਰ ਦੇ ਹੀ ਦਿੱਤੇ ਨੇ, ਕੁਛ ਕੁ ਨੂੰ ਘਰਾਂ ਤੋਂ ਜਲੀਲ ਕਰਕੇ ਭੱਜਣ ਲਈ ਮਜਬੂਰ ਕਰਨਗੇ। ਤੇ ਜਦੋਂ ਇਸ ਤਰੀਕੇ ਨਾਲ ਪੰਜਾਬ ਦੀ ਧਰਤੀ ਉੱਤੇ ਇੱਕ ਜਿਹੜੀ ਅਗਲੀ ਪੀੜ੍ਹੀ ਆ ਉਹਦਾ ਸ਼ਿਕਾਰ ਖੇਡੇ ਜਾਣ ਲਈ ਮਾਹੌਲ ਬਣ ਗਿਆ, ਫਿਰ ਆ ਜਿਹੜੇ ਸਾਡੇ ਅੱਜ ਕੱਲ੍ਹ ਮਤਾਂ ਦਿੰਦੇ ਆ ਪਾਲੀ, ਭੁਪਿੰਦਰ ਸਿੰਘ ਪੰਨੂ, ਬਲਤੇਜ ਪੰਨੂ ਤੇ ਮਾਲਵਿੰਦਰ ਸਿੰਘ ਮਾਲੀ, ਢੱਡਰੀਆਂ ਵਾਲਾ, ਕਾਮਰੇਡ ਤੇ ਲਾਲਾ ਜਗਤ ਨਾਰਾਇਣ ਦੇ ਜਿਹੜੇ ਵਾਰਸ ਨੇ ਪੱਤਰਕਾਰ ਇੱਥੇ, ਇਹ ਸਾਰੇ ਦੇ ਸਾਰੇ ਇੱਕ ਮਾਹੌਲ ਸਿਰਜਦੇ ਰਹਿੰਦੇ ਆ ਕਿ ਕੋਈ ਇਹੋ ਜਿਹੀ ਗੱਲ ਨਹੀਂ, ਸਿੱਖ ਤਾਂ ਐਵੇਂ ਲੇਰਾ ਮਾਰਦੇ ਰਹਿੰਦੇ ਆ। ਚੜ੍ਹਾਈ ਹੈ ਜੀ ਸਿੱਖਾਂ ਦੀ, ਤਾਂ ਸਿੱਖਾਂ ਨੂੰ ਕੋਈ ਕੁਝ ਹੋ ਹੀ ਨਹੀਂ ਸਕਦਾ, ਸਿੱਖਾਂ ਦੀ ਪੂਰੀ ਸੁਣਵਾਈ। ਔਰ ਇਹ ਜਿਹੜਾ ਹਰਨੇਕ ਸਿੰਘ ਨੇਕੀ ਨਿਊਜ਼ੀਲੈਂਡ ਤੇ ਹੋਰ ਬਹੁਤ ਸਾਰਾ ਇਸ ਤਰੀਕੇ ਨਾਲ ਕੂੜ ਪ੍ਰਚਾਰ ਇਹਨਾਂ ਦਿਨਾਂ 'ਚ ਕਰਦੇ, ਇਹ ਸਾਰੇ ਦੇ ਸਾਰੇ ਰਲ ਮਿਲ ਕੇ ਸਿੱਖਾਂ ਦੇ ਅਗਲੇ ਕਤਲੇਆਮ ਦੀ ਇੱਕ ਜਿਹੜੀ ਆ ਪਲੈਨਿੰਗ ਉਹਨੂੰ ਕਾਮਯਾਬ ਕਰਨ ਵਿੱਚ ਜਿਵੇਂ ਲੱਗੇ ਹੋਣ, ਇਹ ਇਉਂ ਲੱਗਦਾ। ਸੋ ਨਵੰਬਰ 1984 ਜਿਹੜਾ ਹੈ ਉਹ ਦੁਬਾਰਾ ਫੇਰ ਵਾਪਰ ਸਕਦਾ। ਉਹ ਇਹਨਾਂ ਦੀ ਮੌਜ ਆ ਕਿ ਕੋਈ ਵੀ ਇਹੋ ਜਿਹੀ ਘਟਨਾ ਵਾਪਰਾਉਣ ਤੇ ਜਦੋਂ ਮਰਜ਼ੀ ਸਾਡੇ ਆਹੂ ਜਿਹੜੇ ਆ ਉਹ ਲਾ ਸਕਣ। ਹੁਣ ਜਿਹੜੇ ਤਾਂ ਜ਼ਿਆਦਾ ਇੰਡੀਅਨ ਨੇ, ਜ਼ਿਆਦਾ ਜਿਹਨਾਂ 'ਚ ਭਾਰਤ ਮਾਤਾ ਬੜੀ ਹੋਈ ਆ, ਉਹਨਾਂ ਨੇ ਕੀ ਕਹਿਣਾ ਆਪਾਂ ਨੂੰ ਪਤਾ ਹੀ ਆ। ਪਰ ਅਸੀਂ ਆਪਦੀ ਕੌਮ ਨੂੰ ਜ਼ਰੂਰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਤੁਸੀਂ ਸੁਰੱਖਿਅਤ ਹੋ ਸਕਦੇ ਹੋ, ਤੁਹਾਡਾ ਇਸ਼ਟ ਸੁਰੱਖਿਅਤ ਹੋ ਸਕਦਾ, ਪਰ ਭਾਰਤ ਦੀ ਧਰਤੀ ਉੱਤੇ ਤੁਹਾਨੂੰ ਪਤਾ ਹੀ ਨਹੀਂ ਕਦੋਂ ਕੀ ਹੋ ਜਾਣਾ। ਇਸ ਕਰਕੇ ਹਰ ਇੱਕ ਸਿੱਖ ਜਿਹੜਾ ਹੈ ਉਹ ਰਵਾਇਤੀ ਸ਼ਾਸਤਰ ਜਿਹੜੇ ਨੇ, ਕਿਰਪਾਨ, ਬਰਛੇ, ਹੋਰ ਜਿਹੜੇ ਨੇ ਉਹ ਜ਼ਰੂਰ ਘਰਾਂ 'ਚ ਰੱਖੋ। ਲਾਇਸੈਂਸੀ ਅਸਲਾ ਜਿਹੜਾ ਹੈ ਉਹ ਬਣਾਉਣ ਦੇ ਲਈ ਉਪਰਾਲਾ ਕਰੋ। ਜੋ ਮਰਜ਼ੀ ਜੋੜ ਤੋੜ ਕਰੋ, ਬੜੀ ਕਰਪਸ਼ਨ ਆ। ਜਿੱਥੇ ਆਪਾਂ ਹੋਰ ਸੌਟ ਵੈਰ ਕਰਦੇ ਆ, ਬਾਹਰੋਂ ਅੰਦਰੋਂ ਜੋੜ ਤੋੜ ਕਰਕੇ ਪੈਸੇ ਪੂਸੇ ਚੜਾ ਕੇ, ਕਿਉਂਕਿ ਇੱਥੇ ਕਰਪਸ਼ਨ ਤਾਂ ਹੈਗੀ ਹੋਈ ਆ। ਤੋ ਜਿਹੜੇ ਲਾਇਸੈਂਸ ਵਾ ਉਹ ਬਣਾਓ ਤੇ ਜਿੰਨੇ ਅਸਲੇ ਚੜ ਸਕਦੇ ਆ ਇੱਕ ਲਾਇਸੈਂਸ ਦੇ ਉੱਤੇ, 3-3 4-4 ਚੜ੍ਹਦੇ ਆ, ਉਹਨੇ ਅਸਲੇ ਚੜਾਓ। ਵੱਧ ਤੋਂ ਵੱਧ ਆਪਦੇ ਪਰਿਵਾਰ ਦੇ ਮੈਂਬਰਾਂ ਦੇ ਜਿਹੜੇ ਆ ਲਾਇਸੈਂਸ ਬਣਵਾਓ। ਤੇ ਜੇਕਰ ਕਿਸੇ ਨੂੰ ਹੋਰ ਜ਼ਰੂਰਤ ਹੈਗੀ ਆ ਵੀ ਆਪਾਂ ਜੀ ਗੈਰ ਕਾਨੂੰਨੀ ਅਸਲਾ ਵੀ ਰੱਖ ਸਕਦੇ ਆ, ਰੱਖੋ। ਪੂਰੀ ਤਿਆਰੀ ਹਰ ਵੇਲੇ ਇਹ ਸੋਚ ਕੇ ਜੇ ਚੱਲੋਗੇ ਕਿ ਜੀ ਸਾਡੇ ਪਤਾ ਨਹੀਂ ਕਦੋਂ ਘਾਣ ਹੋ ਜਾਣਾ, ਪਤਾ ਨਹੀਂ ਸਾਡੇ ਉੱਤੇ ਕਦੋਂ ਹਮਲਾ ਹੋ ਜਾਣਾ, ਫਿਰ ਆਪਾਂ ਸ਼ਾਇਦ ਨੁਕਸਾਨ ਘੱਟ ਹੋਵੇ ਜਿਵੇਂ ਨਵੰਬਰ 1984 ਨੂੰ ਬਚਾਅ ਹੋ ਗਿਆ ਸੀ। ਪਰ ਜੇਕਰ ਆਪਾਂ ਬੰਦੇ ਦੇ ਪੁੱਤ ਨਾ ਬਣੇ, ਜੇਕਰ ਆਪਾਂ ਜਿਹੜਾ ਕੰਧ ਉੱਤੇ ਲਿਖਿਆ ਹੋਇਆ ਨਾ ਪੜ੍ਹਿਆ ਤਾਂ ਬਹੁਤ ਔਖਾ ਹੋਊ। ਇਹ ਠੀਕ ਆ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਵਰਤਾਰੇ ਵਾਪਰਦੇ ਆ ਜਿਨ੍ਹਾਂ ਤੋਂ ਸਾਨੂੰ ਹੌਸਲਾ ਮਿਲਦਾ। ਇਹ ਠੀਕ ਆ ਕਿ ਬਹੁਤ ਕੁਝ ਇਹੋ ਜਿਹਾ ਸਾਡੇ ਸਾਹਮਣੇ ਆ ਜਿਹ ਤੋਂ ਸਾਨੂੰ ਮਿਲਦਾ ਕਿ ਜੀ ਆਪਾਂ ਇੰਨਾ ਵੀ ਨਾ ਡਰੀਏ। ਪਰ ਇਹ ਡਰ ਨਹੀਂ ਹੈ, ਇਹ ਚੇਤਾਵਨੀ ਆ। ਜਿਵੇਂ ਕਿਸੇ ਮੁਲਕ ਦੇ ਵਿੱਚ ਜਦੋਂ ਫੌਜ ਮਸ਼ਕਾਂ ਕਰਦੀ ਆ, ਉਹ ਕਿਉਂ ਕਰਦੀ ਆ? ਉਹ ਤਿਆਰੀ ਕਿਉਂ ਰੱਖਦੇ ਆ ਕਿ ਜੇ ਜੰਗ ਲੱਗ ਜਾਵੇ, ਨਾ ਲੱਗੇ ਤਾਂ ਨਾ ਹੀ ਲੱਗੇ, ਪਰ ਹਰ ਮੁਲਕ ਦੀ ਫੌਜ ਜਿਹੜੀ ਆ ਉਹ ਆਪਦੀ ਤਿਆਰੀ ਰੱਖਦੀ ਆ। ਸੋ ਖਾਲਸੇ ਨੂੰ ਤਾਂ ਅਕਾਲ ਪੁਰਖ ਦੀ ਫੌਜ ਕਿਹਾ ਜਾਂਦਾ। ਸੋ ਹਰ ਇੱਕ ਸਿੱਖ ਜਿਹੜਾ ਹੈ ਉਹ ਹੁਣ ਇਹ ਨਾ ਹੋਵੇ ਕਿ ਇਤਿਹਾਸ ਵਿੱਚ ਇਹ ਲਿਖਿਆ ਹੋਵੇ ਕਿ ਪਹਿਲਾਂ 1984 ਚ ਫੇਰ ਦੁਬਾਰਾ ਜਿਹੜਾ ਹੈਗਾ ਫੇਰ ਇਹਨਾਂ ਦੀ ਨਾਲ ਆਹ ਕੁਛ ਹੋਇਆ। ਤੇ ਇਹ ਸਾਰਾ ਕੁਝ ਜਿਹੜਾ ਹੈਗਾ, ਮੈਂ ਫੇਰ ਤੁਹਾਨੂੰ ਬੇਨਤੀ ਕਰਦਾ, ਜਿਵੇਂ ਹਿਟਲਰ ਦੇ ਜ਼ੁਲਮਾਂ ਦੇ ਸ਼ਿਕਾਰ ਹੋਏ ਲੋਕ ਕਹਿੰਦੇ ਸੀ, ਉਵੇਂ ਆਹ ਜਿਹੜੇ ਤੁਹਾਡੇ ਲੀਡਰ ਨੇ, ਬਾਦਲ ਦਲ ਵਾਲੇ, ਕਾਂਗਰਸ ਵਾਲੇ, ਭਾਜਪਾ ਵਾਲੇ, ਜਿਹੜੇ ਵੀ ਪੰਜਾਬ 'ਚ ਸਿੱਖ ਲੀਡਰ ਨੇ, ਸਿੱਖਾਂ ਦੇ ਘਰੇ ਜੰਮੇ ਆ ਪਰ ਕਿਸੇ ਨਾ ਕਿਸੇ ਸਿਆਸੀ ਜਮਾਤ ਨਾਲ ਜੁੜੇ ਹੋਏ ਨੇ, ਇਹਨਾਂ ਤੋਂ ਕਿਸੇ ਦੀ ਜ਼ਰੂਰਤ ਨਹੀਂ ਹੈ ਕਿ ਇਹ ਗੱਲ ਉਹ ਕਹਿ ਸਕਣ ਕਿ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋ ਸਕਦੀ ਹੈ। ਤੇ ਇਹ ਲੋਕਾਂ ਦੇ ਮਗਰ ਲੱਗੇ ਹੋਏ ਜਿਹੜੇ ਲੋਕ ਨੇ, ਉਹਨਾਂ 'ਚ ਤਾਂ ਬਿਲਕੁਲ ਹੀ ਨਹੀਂ। ਉਹ ਤਾਂ ਕਹਿੰਦੇ ਨੇ ਜਿਹੜੇ ਇਹ ਗੱਲਾਂ ਕਰਦੇ ਆ ਇਹੋ ਜਿਹੀਆਂ, ਉਹ ਗਰਮ ਖਿਆਲੀ ਨੇ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਤੁਸੀਂ ਸੁਣੇ ਹੋਣੇ ਆ, ਉਹ ਵੀ ਅਕਸਰ ਹੀ ਕਹੂਗਾ ਜਿਹੜਾ ਵੀ ਪੰਥਕ ਸੋਚ ਵਾਲਾ ਉਹਨੇ ਕਹਿਣਾ ਜੀ ਇਹ ਤਾਂ ਗਰਮ ਖਿਆਲੀ ਆ, ਤਾਂ ਮਰਵਾ ਦੇਣਗੇ।
ਇਹ ਤਾਂ ਬਹੁਤ ਗਲਤ ਨੇ ਭਾਈ। ਤੁਸੀਂ ਭਾਰਤ ਮਾਤਾ ਕੀ ਜੈ ਦੱਬ ਕੇ ਕਹੋ। ਇਹ ਬਿਮਾਰੀ ਜਿਹੜੀ ਤੁਹਾਨੂੰ ਪਈ ਹੋਈ ਆ, ਇਹ ਬਿਮਾਰੀ ਮਨਮੋਹਨ ਸਿੰਘ ਨੂੰ ਬਹੁਤ ਜ਼ਿਆਦਾ, ਜਿਹੜਾ ਪਿਛਲੇ ਦਿਨੀ ਜਿਹਦਾ ਰੌਲਾ ਪੈ ਗਿਆ ਸੀ, ਭਾਰਤ ਦੇ ਪ੍ਰਧਾਨ ਮੰਤਰੀ ਰਹੇ ਆ, ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ। ਇਹ ਜਿਹੜਾ ਇੱਕ ਖੋਰ ਹੁੰਦਾ, ਜਿਹੜਾ ਇੱਕ ਦਿਲ ਦੇ ਵਿੱਚ ਖੁਣਸ ਹੁੰਦੀ ਹੈ, ਉਹ ਕਿੱਥੇ ਗਈ? ਜਿਹੜੀ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਆ, ਉਹਨਾਂ ਦੀ ਜਿਹੜੀ ਜੀਵਨ ਸਾਥਣ, ਉਹਨਾਂ ਦੇ ਸਕੇ ਭਰਾ ਨੂੰ ਕਾਂਗਰਸੀਆਂ ਨੇ ਕਲਕੱਤੇ 'ਚ ਵੱਢਿਆ। ਉਹਦੀ ਬੇਟੀ ਦੀ ਕਿਤਾਬ ਆਈ ਆ, ਦਮਨ ਸਿੰਘ ਉਹਦਾ ਨਾਂ ਆ, ਲੜਕੀ ਦਾ, ਉਹਦੀ ਕਿਤਾਬ ਆਈ ਆ, ਮੈਂ ਰੱਖੀ ਹੋਈ ਆ। ਮੈਂ ਉਹ ਜਦੋਂ ਪੜ੍ਹਦਾ ਉਹਦੇ ਵਿੱਚ ਵੀ ਕਿਵੇਂ ਸਾਡੇ ਮਾਮੇ ਨੂੰ ਮਾਰ ਦਿੱਤਾ ਕਾਂਗਰਸੀਆਂ ਨੇ, ਕਿਵੇਂ ਉੱਥੇ ਕਤਲੇਆਮ ਹੋਇਆ, ਤੇ ਕਿਵੇਂ ਇਹ ਜਿਹੜੀ ਹੈਗੀ ਆ ਡਾਕਟਰ ਮਨਮੋਹਨ ਸਿੰਘ ਦੇ ਘਰ ਦੀ, ਕਿਵੇਂ ਉੱਥੇ ਕਾਂਗਰਸੀਆਂ ਨੂੰ ਚਾਹ ਪਾਣੀ ਫੜਾਉਂਦੀ ਹੋਊਗੀ, ਕਿਵੇਂ ਉਹਨਾਂ ਨੂੰ ਵੈਲਕਮ ਕਰਦੀ ਹੋਊਗੀ। ਉਹ ਜਮਾਤ ਜਿਹਨੇ ਤੇਰਾ ਸਕਾ ਭਰਾ ਵੱਢ ਦਿੱਤਾ, ਸਕਾ ਭਰਾ ਮਾਰ ਦਿੱਤਾ। ਤੇ ਇਹ ਗੱਲ ਜਿਹੜੀ ਆ ਬੜੀ ਅਹਿਮ ਆ ਕਿ ਜਦੋਂ ਕੋਈ ਬੰਦਾ ਇਖਲਾਕ ਤੋਂ ਡਿੱਗ ਪੈਂਦਾ ਨਾ, ਫਿਰ ਉਹਦੇ ਅੰਦਰ ਇੱਥੇ ਤੱਕ ਆ ਜਾਂਦੀ ਆ ਕਿ ਆਪਾਂ ਨੂੰ ਤਾਂ ਕੁਰਸੀ ਚਾਹੀਦੀ ਹੈ ਜੀ। ਹੁਣ ਕਈ ਲੋਕ ਇੱਥੇ ਹੋਣਗੇ, ਇਹਦੇ ਥੱਲੇ ਵੀ ਕਹਿਣਗੇ ਕਿ ਡਾਕਟਰ ਮਨਮੋਹਨ ਸਿੰਘ ਵੈਰੀ ਗੁੱਡ ਆ ਜੀ, ਬੜਾ ਜੈਂਟਲਮੈਨ ਆ, ਬੜਾ ਸਾਊ ਆ। ਤੇ ਬਾਹਰ ਕਿਹੜਾ ਡਾਕੇ ਮਾਰਦਾ ਫਿਰਦਾ? ਬਾਹਰ ਕਿਹੜਾ ਡਾਕੇ ਮਾਰਦਾ ਫਿਰਦਾ? ਜਿਹੜਾ ਉਹਨਾਂ ਨੇ ਕੰਮ ਕੀਤਾ, ਉਹ ਉਸ ਸਿਸਟਮ ਦਾ ਹਿੱਸਾ ਸੀ, ਉਸ ਨਿਜ਼ਾਮ ਦਾ ਹਿੱਸਾ ਸੀ, ਜਿਹੜਾ ਸਿੱਖੀ ਅਤੇ ਸਿੱਖਾਂ ਨੂੰ ਖਤਮ ਕਰਨਾ ਚਾਹੁੰਦਾ, ਸਿੱਖਾਂ ਦੀ ਨਸਲਕੁਸ਼ੀ ਕਰਨਾ ਚਾਹੁੰਦਾ। ਮੈਂ ਇੱਥੇ ਇੱਕ ਹੋਰ ਗੱਲ ਇਹਦੇ ਤੋਂ ਹਟ ਕੇ ਕਰਨੀ ਚਾਹੁੰਦਾ ਬਈ, ਕਸ਼ਮੀਰ ਦੇ ਵਿੱਚ ਇੱਕ ਵਾਰੀ ਸਿੱਖਾਂ ਉੱਤੇ ਬਹੁਤ ਭਾਰੀ ਜਿਹੜਾ ਹੈ ਇੱਕ ਘਟਨਾ ਵਾਪਰੀ, ਤੇ ਇੱਥੋਂ ਸਾਡਾ ਵਫਦ ਸਿੱਖਾਂ ਦਾ ਗਿਆ। ਉੱਥੇ ਕਸ਼ਮੀਰੀ ਲੀਡਰਸ਼ਿਪ ਨੂੰ ਪੁੱਛਿਆ ਵੀ ਇਹ ਤੁਹਾਡੇ ਖਾੜਕੂਆਂ ਨੇ ਕੀਤਾ ਜਾਂ ਸਰਕਾਰ ਦੀਆਂ ਏਜੰਸੀਆਂ ਦਾ ਕੰਮ ਆ, ਸਾਡੇ ਬੰਦਿਆਂ ਦਾ ਘਾਣ ਹੋਇਆ। ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਚਲੋ ਇਹ ਗੱਲ ਤਾਂ ਆਪਦੀ ਥਾਂ ਤੇ ਆ ਕਿ ਉਹ ਕਿਵੇਂ ਹੋਇਆ ਕੰਮ ਜਿਹੜਾ ਹੈ, ਜਿਹਦੇ ਬਾਰੇ ਆਪਾਂ ਗੱਲ ਕਰ। ਪਰ ਤੁਹਾਨੂੰ ਇੱਕ ਗੱਲ ਦੱਸਦੇ ਆ, ਜਿਹੜੀ ਫੌਜ ਇਸ ਵੇਲੇ ਸਾਡੇ ਲੋਕਾਂ ਉੱਤੇ ਜ਼ੁਲਮ ਕਰ ਰਹੀ ਆ ਕਸ਼ਮੀਰ, ਉਹਦੇ ਬਹੁਤੇ ਅਫਸਰ ਸਿੱਖ ਨੇ ਤੇ ਫੌਜੀ ਵੀ ਸਿੱਖ ਨੇ। ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਕਸ਼ਮੀਰੀ ਅਤੇ ਸਿੱਖ ਦੋਨੇ ਇੰਡੀਆ ਦੇ ਜ਼ੁਲਮ ਦੇ ਨਿਸ਼ਾਨੇ ਤੇ ਆ, ਪਰ ਸਿੱਖਾਂ ਨੂੰ ਵਰਤਿਆ ਜਾ ਰਿਹਾ ਕਸ਼ਮੀਰੀਆਂ ਦਾ ਘਾਣ ਕਰਨ ਲਈ, ਤੇ ਹਰੇਕ ਕਸ਼ਮੀਰੀ ਨੂੰ ਪੱਗ ਵਾਲੇ ਸਰਦਾਰ ਬੰਦੇ ਜਿਹੜੇ ਆ ਉਹ ਦੁਸ਼ਮਣ ਲੱਗਦੇ। ਦੂਜੀ ਗੱਲ, ਜਦੋਂ ਇਹ ਜਿਹੜੇ ਇਹਨਾਂ ਦਾ ਜਿਹੜਾ ਅਫਸਰ ਆ ਉਹ ਸਰਦਾਰ ਆ, ਪਰ ਜਿਹੜਾ ਫੌਜਾਂ ਦਾ ਮੁਖੀ ਆ ਉਦੋਂ ਜਨਰਲ ਜੇ ਸਿੰਘ ਹੁੰਦਾ ਸੀ। ਆਪਣੀ ਕੌਮ ਤਾਂ ਬੜੀ ਫੂਕ ਚੜੀ ਹੁੰਦੀ ਸੀ ਕਿ ਜੀ ਸਾਡਾ ਫੌਜਾਂ ਦਾ ਮੁਖੀ ਆ ਭਾਰਤ ਦੇ ਵਿੱਚ ਜੇ ਸਿੰਘ, ਤੇ ਜੇ ਸਿੰਘ ਨੂੰ ਦਿਖਾ ਕੇ ਉਹ ਸਾਰੇ ਕਸ਼ਮੀਰੀਆਂ ਨੂੰ, ਹਰੇਕ ਜ਼ੁਲਮ ਦਾ ਸ਼ਿਕਾਰ ਬੰਦਾ ਜਿਹੜਾ ਸੀ ਉਹਨੂੰ ਲੱਗਦਾ ਸੀਗਾ ਕਿ ਸਿੱਖ ਸਾਡੇ ਤੇ ਜ਼ੁਲਮ ਕਰਦੇ। ਉਸ ਤੋਂ ਅੱਗੇ ਆ ਜਾਓ ਵੀ ਉਸ ਟਾਈਮ ਭਾਰਤ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਫਿਰ ਉਹ ਸਰਦਾਰ। ਸੋ ਸਰਦਾਰ ਦਿਖਾ ਕੇ, ਪੱਗਾਂ ਵਾਲੇ ਦਿਖਾ ਕੇ ਪੂਰੀ ਦੀ ਪੂਰੀ ਕਸ਼ਮੀਰੀ ਜਿਹੜੀ ਆਵਾਮ ਹੈ ਉਹ ਸਿੱਖਾਂ ਦੇ ਗਲ ਪਾਉਣ ਦੀ, ਸਿੱਖਾਂ ਦੇ ਨਾਲ ਬੈਰ ਪਾਉਣ ਦੀ, ਸਿੱਖਾਂ ਨਾਲ ਨਫ਼ਰਤ ਕਰਵਾਉਣ ਦਾ ਜਗਾੜਮੈਂਟ ਜਿਨ੍ਹਾਂ ਨੇ ਬਣਾਇਆ ਉਹ ਨੇ ਹਿੰਦੂ ਅੱਤਵਾਦੀ। ਸੋ ਇਸ ਤਰ੍ਹਾਂ ਦੇ ਲੋਕਾਂ ਦਾ ਜਿਹੜੇ ਸਾਥ ਸਹਿਯੋਗ ਦਿੰਦੇ ਆ, ਜਿਹੜੇ ਸਾਡੇ ਸਿਆਸੀ ਭਲਵਾਨ ਨੇ, ਜਿਹੜੇ ਸਿੱਧੀ ਜੀ ਗੱਲ ਨੂੰ ਵੀ ਨਹੀਂ ਮਤਲਬ ਸਮਝ ਪਾ ਰਹੇ, ਸਮਝਦੇ ਤਾਂ ਹੈਗੇ ਆ ਪਰ ਜੁਰਤ ਨਹੀਂ ਹੈਗੀ ਸੱਚ ਬੋਲਣ ਦੀ। ਉਹ ਜਿਹੜਾ ਸਾਰੇ ਭਾਰਤ ਵਿੱਚ ਅੱਡ-ਅੱਡ ਲੋਕਾਂ ਨੂੰ, ਮਣੀਪੁਰਦਿਆਂ ਨੂੰ, ਨਾਗਿਆਂ ਨੂੰ, ਜਿਹੜੇ ਆਦਿਵਾਸੀ ਉਧਰ ਮਾਓਵਾਦੀ ਲੜ ਰਹੇ ਆ, ਉਹਨਾਂ ਸਾਰਿਆਂ ਨੂੰ ਸਾਡਾ ਵੈਰੀ ਬਣਾਇਆ ਜਾ ਰਿਹਾ ਬੜੀ ਸਕੀਮ ਨਾਲ ਕਿ ਸਿੱਖਾਂ ਦਾ ਜਿਹੜਾ ਘਾਣ ਆ ਉਹ ਕਰਵਾਉਣ ਦੇ ਲਈ ਸਾਰੇ ਲੋਕਾਂ ਨੂੰ ਪਿਆਰ ਵਰ ਪਿਆਰ ਰੱਖੋ। ਸੋ ਇਸ ਤਰੀਕੇ ਦੇ ਨਾਲ ਜਿੱਥੇ ਸਾਜ਼ਿਸ਼ਾਂ ਬਣਾਈਆਂ ਜਾ ਰਹੀਆਂ ਨੇ, ਉੱਥੇ ਆ ਜਿਹੜੇ ਫੌਜੀ ਆ ਪਿੱਛੇ ਜਦੋਂ 370 ਧਾਰਾ ਵਾਲਾ ਹੋਇਆ ਮਸਲਾ, ਉਦੋਂ ਇੱਕ ਦੇਖਿਆ ਤੁਸੀਂ ਇੱਕ ਫੌਜੀ ਅਫਸਰ ਜਿਹੜਾ ਸੀ ਕਸ਼ਮੀਰ ਦਾ, ਉਹ ਬੜੇ ਧੜੱਲੇ ਨਾਲ ਚੈਨਲਾਂ ਦੇ ਉੱਤੇ ਕਹਿ ਰਿਹਾ ਸੀਗਾ ਕਿ ਜਿਹੜੇ ਮੁੰਡੇ ਆ ਕਸ਼ਮੀਰ ਦੇ ਜਾਂ ਤਾਂ ਉਹ ਹਥਿਆਰ ਛੱਡ ਦੇਣ ਤੇ ਨਹੀਂ ਫਿਰ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਜੋ ਵੀ ਉਹਨੇ ਗੱਲ ਕਹੀ। ਹੁਣ ਗੱਲ ਇਹ ਆ ਸਰਦਾਰੋ, ਸੰਗਤ ਜੀ, ਵੀ ਜਿਹੜਾ ਇਹ ਸਾਰਾ ਚੱਲ ਰਿਹਾ ਇਹਦੇ ਵਿੱਚ ਇੱਕ ਜਿਹੜੇ ਇਹ ਲੋਕ ਨੇ ਇਹਨਾਂ ਨੂੰ ਕਿਉਂ ਨਹੀਂ ਦਿਖਦਾ ਬਈ 1971 ਦੀ ਜੰਗ ਦਾ ਹੀਰੋ ਸੀ ਜਨਰਲ ਜਗਜੀਤ ਸਿੰਘ ਅਰੋੜਾ, ਤੇ 1984 ਮੌਕੇ ਉਹਨੇ ਇੱਕ ਮੁਸਲਮਾਨ ਦੇ ਘਰੇ ਲੁੱਕ ਕੇ ਆਪਦੀ ਜਾਨ ਬਚਾਈ, ਆਪਦੀ ਇੱਜ਼ਤ ਬਚਾਈ। ਜਿਹੜੇ ਜੇ ਸਿੰਘ ਵਰਗੇ ਆ ਜਾਂ ਜਿਹੜਾ ਉਦਣ ਕਸ਼ਮੀਰੀਆਂ ਨੂੰ ਥ੍ਰੈਟ ਕਰ ਰਿਹਾ ਸੀ, ਇਹ ਸਾਰੇ ਦੇ ਸਾਰੇ ਭਾਰਤ ਮਾਤਾ ਕੀ ਜੈ ਵਾਲੇ ਜਿਹੜੇ ਨੇ, ਇਹਨਾਂ ਨੂੰ ਚੇਤੇ ਰੱਖਣਾ ਚਾਹੀਦਾ ਵੀ 1971 ਦੀ ਜੰਗ ਦੇ ਵਿੱਚ ਜਨਰਲ ਜਗਜੀਤ ਸਿੰਘ ਅਰੋੜਾ ਜਿਹੜਾ, ਉਹਨੇ ਭਾਰਤ ਦੀ ਕਿੱਡੀ ਸੇਵਾ ਕੀਤੀ। ਔਰ ਕੱਲਾ ਇਹ ਨਹੀਂ, ਇਹੋ ਜਿਹਾ
ਬੜੇ ਹੀ ਨੇ ਜਿਨ੍ਹਾਂ ਨੂੰ ਬੜਾ ਮਾਣ ਆ ਕਿ ਅਸੀਂ ਜੀ ਭਾਰਤ ਮਾਤਾ ਦੇ ਲਾਲ ਆ, ਅਸੀਂ ਭਾਰਤ ਦੀ ਸੇਵਾ ਕੀਤੀ। ਪਰ 1984 ਦੇ ਵਿੱਚ ਜੋ ਆ ਜਿਹੜਾ ਖੁਸ਼ਵੰਤ ਸਿੰਘ ਆ, ਜਿੰਨਾ ਉਹਨੇ ਸੰਤ ਭਿੰਡਰਾਂ ਵਾਲਿਆਂ ਬਾਰੇ, ਖਾਲਿਸਤਾਨ ਬਾਰੇ, ਸਿੱਖ ਜੁਝਾਰੂਆਂ ਬਾਰੇ ਜੋ ਉਹਨੇ ਮਾੜੇ ਤੋਂ ਮਾੜਾ ਉਹਨੇ ਲਿਖਿਆ ਬੋਲਿਆ, ਪਰ 1984 ਮੌਕੇ ਇਸ ਹਿੰਦੂ ਅੱਤਵਾਦ ਨੇ ਜੋ ਉਹਦੇ ਨਾਲ ਕੀਤੀ, ਗਵਾਹ ਇਸ ਗੱਲ ਦਾ ਇਤਿਹਾਸ ਕਿ ਸਵੀਡਨ ਦੀ ਅੰਬੈਸੀ 'ਚ 3 ਦਿਨ ਚੂਹੇ ਵਾਂਗੂ ਦੁੱਖ ਕੇ ਟਾਈਮ ਕੱਢਣਾ ਪਿਆ। ਚਲੋ ਸਾਡੇ ਵਰਗੇ ਬੰਦੇ ਜਿਹੜੇ ਕੋਈ ਗੱਲ ਕਰਦੇ ਕਰਾਉਂਦੇ ਆ, ਸਾਡੇ ਟਾਇਰ ਪੈ ਜੇ, ਸਾਡੇ ਨਾਲ ਮਾੜਾ ਹੋ ਜੇ, ਗੱਲ ਸਮਝ ਆਉਂਦੀ ਆ, ਪਰ ਭਾਰਤ ਮਾਤਾ ਕੀ ਜੈ ਕਹਿਣ ਵਾਲਿਆਂ ਦਾ ਜੋ ਹਾਲ ਹੋਇਆ, ਆ ਜਿਹੜਾ ਮਨਮੋਹਨ ਸਿੰਘ ਆ ਜਿਹਦੀ ਆਪਾਂ ਪਹਿਲੋਂ ਗੱਲ ਕਰਦੇ ਹਟੇ ਆ, ਇਹ ਉਦੋਂ ਉੱਥੇ ਦਿੱਲੀ ਰਹਿੰਦੇ ਸੀ ਤੇ ਉੱਥੇ ਇਹਨਾਂ ਨੇ ਹਿੰਦੂ ਅੱਤਵਾਦੀਆਂ ਨੇ ਜਦੋਂ ਕਾਂਗਰਸੀਆਂ ਨੇ ਜਦੋਂ ਉੱਥੇ ਅਟੈਕ ਕੀਤਾ ਇਹਦੇ ਇਲਾਕੇ ਦੇ ਵਿੱਚ, ਤਾਂ ਇਹਦਾ ਘਰ ਸਾੜਨ ਲਈ ਪੂਰੀ ਤਿਆਰੀ ਸੀ ਤੇ ਅੰਦਰ ਵੜ ਕੇ ਜੋ ਕੁਝ ਕਰਦੇ ਆ, ਕਰਦੀਆਂ ਬੀਬੀਆਂ ਨਾਲ, ਔਰਤਾਂ ਨਾਲ ਰੇਪ ਕਰਦੇ ਆ, ਜਾਇਦਾਦ ਲੁੱਟ ਲੈਂਦੇ ਆ, ਜੋ ਉਹ ਸਾਰੇ ਕਿਸੇ ਦੀ ਪੂਰੀ ਤਿਆਰੀ ਸੀ। ਤੇ ਉਦੋਂ ਜਦੋਂ ਇਹ ਸਾਰਾ ਕੁਝ ਵਾਪਰਨ ਜਾ ਰਿਹਾ ਸੀ ਤਾਂ ਕੁਦਰਤੋਂ ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਇਹਨਾਂ ਦੀ ਇੱਕ ਬੇਟੀ ਜਿਹੜੀ ਆ ਡਾਕਟਰ ਮਨਮੋਹਨ ਸਿੰਘ ਦੀ, ਉਹਨੇ ਹਿੰਦੂ ਮੁੰਡੇ ਨਾਲ, ਵਿਜੇ ਉਹਦਾ ਨਾਂ, ਉਹਦੇ ਨਾਲ ਚਲੋ ਮੈਰਿਜ ਕਰਾਈ ਹੋਈ ਹੈ। ਚਲੋ ਉਹ ਤਾਂ ਇੱਕ ਆਪੋ ਦੀ ਜੋ ਵੀ ਸਮਝ ਹੈ। ਉਹ ਵਿਜੇ ਬਾਹਰ ਨਿਕਲ ਕੇ ਉਹਨਾਂ ਨੂੰ, ਦੰਗਾਕਾਰੀਆਂ ਨੂੰ, ਉਹਨਾਂ ਜਿਹੜੇ ਗੁੰਡੇ ਸੀ ਉਹਨਾਂ ਨੂੰ ਕਹਿਣ ਲੱਗਿਆ ਕਿ ਇਹ ਤਾਂ ਮੇਰਾ ਘਰ ਵਾ, ਹਿੰਦੂ ਦਾ ਵਾ। ਉਹ ਕਹਿੰਦੇ ਯਾਰ ਡਾਕਟਰ ਮਨਮੋਹਨ ਸਿੰਘ ਲਿਖਿਆ ਹੋਇਆ ਬਾਹਰ। ਕਹਿੰਦੇ ਜੀ ਨਹੀਂ, ਇਹ ਤਾਂ ਮੈਂ ਖਰੀਦ ਲਿਆ ਹੈਗਾ। ਮੈਂ ਤਖਤੀ ਉਹਨੇ ਪੱਟ ਕੇ ਉਹਨਾਂ ਨੂੰ ਯਕੀਨ ਕਰਾਇਆ ਤੇ ਬਾਅਦ ਵਿੱਚ ਜਿਹੜੀ ਖੁਸ਼ਵੰਤ ਸਿੰਘ ਦੀ ਕਿਤਾਬ ਆ ਮੌਜ ਮੇਲਾ, ਉਹ ਪੜ੍ਹ ਲਓ, ਉਹਦੇ 'ਚ ਡਿਟੇਲ ਨਾਲ ਲਿਖਿਆ ਹੋਇਆ ਹੈ ਕਿ ਜਿਹੜਾ ਸੀਗਾ ਖੁਸ਼ਵੰਤ ਸਿੰਘ ਨੂੰ ਜਦੋਂ ਇਹਨੇ ਦੱਸਿਆ ਕਿ ਅਸੀਂ ਤਾਂ ਦੂਜੇ ਪਾਸੇ ਸੀਗੇ ਪਰ ਉਧਰ ਆਪਣੇ ਵਿਜੇ ਕਰਕੇ ਬਚਾਅ ਹੋ ਗਿਆ, ਨਹੀਂ ਤਾਂ ਉੱਥੇ ਕੰਮ ਖਰਾਬ ਸੀ। ਤਾਂ ਡਾਕਟਰ ਮਨਮੋਹਨ ਸਿੰਘ ਨੂੰ ਖੁਸ਼ਵੰਤ ਸਿੰਘ ਨੇ ਕਿਹਾ ਕਿ ਫਿਰ ਤੇਰੇ ਤਾਂ ਹਿੰਦੂ ਜਵਾਈ ਕੰਮ ਆ ਗਿਆ। ਤੋ ਜੇਕਰ ਭਾਰਤ ਵਿੱਚ ਸਿੱਖਾਂ ਨੇ ਬਚਣਾ ਹੈ ਨਾ, ਘਰ ਬਚਾਉਣੇ ਆ, ਇੱਜ਼ਤਾਂ ਬਚਾਉਣੀਆਂ ਨੇ, ਫਿਰ ਕਿਸੇ ਹਿੰਦੂ ਨੂੰ ਜਵਾਈ ਬਣਾਉਣਾ ਪਊਗਾ, ਜਿਵੇਂ ਮਨਮੋਹਨ ਸਿੰਘ ਨੇ ਬਣਾ ਲਏ। ਤੋ ਸਾਰੇ ਤਾਂ ਹੁਣ ਇਹੋ ਜਿਹੇ ਹੋ ਨਹੀਂ ਸਕਦੇ ਤੇ ਜਿਹੜੇ ਲੋਕ ਇਹੋ ਜਿਹੇ ਨਹੀਂ ਹੈਗੇ ਉਹਨਾਂ ਨਾਲ ਜੋ ਬੀਤ ਰਹੀ ਆ ਜਾਂ ਬੀਤੀ ਆ ਉਹ ਹੁਣ ਆਪਣੇ ਸਾਹਮਣੇ। ਡਾਕਟਰ ਮਨਮੋਹਨ ਸਿੰਘ ਵਾਂਗੂ ਹੀ ਇੱਕ ਹਰਬੰਸ ਸਿੰਘ ਹੋਇਆ, ਬੜਾ ਆਪਦੇ ਆਪ ਨੂੰ ਵਿਦਵਾਨ ਸਮਝਦਾ ਸੀਗਾ, ਖਾਲਿਸਤਾਨ ਦਾ ਸਭ ਤੋਂ ਕੱਟੜ ਵਿਰੋਧੀ ਹੋ ਰਿਹਾ ਤੇ ਉਸ ਸ਼ਖਸ ਨੇ ਉਹਦੇ ਉੱਤੇ ਇੰਦਰਾ ਗਾਂਧੀ ਇੰਨੀ ਮਤਲਬ ਨਿਹਾਲ ਸੀਗੀ ਵੀ ਜਦੋਂ ਅਕਾਲ ਤਖਤ ਸਾਹਿਬ ਢੱਠਿਆ ਤਾਂ ਉਹਦਾ ਜਿਹੜਾ ਠੇਕਾ ਸੀਗਾ, ਉਹਦਾ ਠੇਕਾ ਉਹਦੀ ਮੁੜ ਉਸਾਰੀ ਦਾ ਹਰਬੰਸ ਸਿੰਘ ਦਾ ਜਿਹੜਾ ਮੁੰਡਾ ਤੇਜਵੰਤ ਸਿੰਘ, ਉਹਦਾ ਗਰੁੱਪ ਜਿਹਾ ਸੀ, ਕੋਈ ਸਕ੍ਰਿਪਰ ਗਰੁੱਪ ਪਤਾ ਨਹੀਂ ਕੀ, ਉਹਨੂੰ ਦਿੱਤਾ ਵੀ 4 ਪੈਸੇ ਬਣ ਜਾਣਗੇ। ਇੰਨਾ ਗਰੀਬੀ ਸੀ ਇੰਦਰਾ ਦਾ। ਪਰ 1984 ਮੌਕੇ ਦੋਨੇ ਪਿਓ ਪੁੱਤ ਜਿਹੜੇ ਆ ਉਹ ਜਾਨ ਬਚਾਉਣ ਲਈ ਭੱਜੇ ਫਿਰਦੇ। ਫਿਰ ਦਰਬਾਰ ਸਾਹਿਬ ਦੇ ਉੱਤੇ ਹਮਲੇ ਦਾ ਸਮਰਥਨ ਕਰਨ ਵਾਲਾ ਚਾਹੇ ਕਿੱਡਾ ਵੀ ਕੱਟੜ ਕਾਂਗਰਸੀ ਸਿੱਖ ਸੀ, ਉੱਥੇ ਇੱਕ ਮਹਿੰਦਰ ਸਿੰਘ ਸਾਥੀ ਹੁੰਦਾ ਸੀਗਾ, ਹਾਂਜੀ, ਉਹ ਦਿੱਲੀ ਦਾ ਮੇਅਰ ਹੁੰਦਾ ਸੀ, ਤੇ ਇੱਕ ਚਰਨਜੀਤ ਸਿੰਘ ਕੋਕਾ ਕੋਲਾ ਮੈਂਬਰ ਪਾਰਲੀਮੈਂਟ ਸੀ, ਉਹਦੀਆਂ ਸਾਰੀਆਂ ਫੈਕਟਰੀਆਂ ਸਾੜਤੀਆਂ। ਤੇ ਜਿਹੜਾ ਜਨਰਲ ਹਰਬਖਸ਼ ਸਿੰਘ ਆ, ਜਿਹੜਾ 1965 ਦੀ ਜੰਗ ਦੀ ਬੜੀ ਆਪਾਂ ਕਹਾਣੀ ਉਹਦੀ ਸੁਣਾਉਂਦੇ ਆ ਜੀ, ਉਹਨੇ ਸਾਰਾ ਪੰਜਾਬ ਬਚਾਤਾ ਜੀ। ਉਹ ਤਾਂ ਅੰਬਾਲੇ ਤੋਂ ਹੁਕਮ ਆ ਗਿਆ ਸੀਗਾ ਦਿੱਲੀ ਤੋਂ ਵੀ ਅੰਬਾਲੇ ਲਿਆਓ ਸਾਰਾ ਜਗਾੜ ਚੱਕ ਕੇ। ਉਸ ਜਨਰਲ ਹਰਬਖਸ਼ ਸਿੰਘ ਨੂੰ ਵੀ ਕਿਸੇ ਦੇ ਘਰੇ ਲੁੱਕ ਕੇ ਆਪਦਾ ਟਾਈਮ ਕੱਢਣਾ ਪਿਆ। ਸੋ ਜਿਹੜਾ ਮਦਨ ਲਾਲ ਖਰਾਣਾ, ਉਹਦੇ ਘਰੇ ਮਹਿੰਦਰ ਸਿੰਘ ਸਾਥੀ ਲੁਕਿਆ ਹੋਇਆ ਸੀ। ਸੋ ਜਿਹੜਾ ਆਹ ਸਭ ਤੋਂ ਵੱਧ ਸਿੱਖਾਂ ਦੇ ਬਾਰੇ ਪੁੱਠਾ ਚੱਲਦਾ ਰਿਹਾ ਉਹ ਹੈਗਾ ਹਰਕਿਸ਼ਨ ਸਿੰਘ ਸਰਜੀਤ ਕਾਮਰੇਡ। ਤੇ ਹਰਕਿਸ਼ਨ ਸਿੰਘ ਸਰਜੀਤ ਉੱਥੇ ਚਲੇ ਗਿਆ ਤੀਨ ਮੂਰਤੀ ਭਵਨ 'ਚ ਇੰਦਰਾ ਨੂੰ ਦੇਣ ਸ਼ਰਧਾਂਜਲੀ, ਫੁੱਲ ਜੇ ਚੜਾਉਣ। ਉੱਥੇ ਜਦੋਂ 500 ਤੋਂ ਵੱਧ ਹਿੰਦੂ ਅੱਤਵਾਦੀ ਬਗਰ ਪਏ, ਇਹਦਾ ਬਚ ਗਿਆ ਕੁਦਰਤੋਂ ਕੋਈ ਜੀਪ ਵਾਲਾ, ਉਹਨੇ ਬਿਠਾ ਕੇ ਲੈ ਗਿਆ ਤੇ ਇਹ ਤਾਂ ਬਚ ਗਿਆ, ਨਹੀਂ ਤਾਂ ਹਰਕਿਸ਼ਨ ਸਿੰਘ ਸਰਜੀਤ 1984 ਦੇ ਵਿੱਚ ਹੀ ਗੱਡੀ ਚੜ ਜਾਣਾ। ਸੋ ਉਸ ਮੌਕੇ ਹਰ ਇੱਕ, ਚਾਹੇ ਉਹ ਕਾਂਗਰਸੀਆ ਵਾ, ਚਾਹੇ ਉਹ ਅਕਾਲੀ ਆ, ਚਾਹੇ ਉਹ ਮੂੰਹ ਸਿਰ ਮੁੰਨਦਾ, ਚਾਹੇ ਉਹ ਅੰਮ੍ਰਿਤਧਾਰੀ ਆ, ਹਰ ਇੱਕ ਪੰਜਾਬੀ ਬੰਦਾ, ਉਹਦੀ ਕਹਿੰਦੇ ਸੀ ਤੂੰ ਬੋਲ ਕੇ ਦਿਖਾ ਜੇ ਤੂੰ ਪੰਜਾਬੀ ਬੰਦਾ, ਪੰਜਾਬੀਆਂ ਦੇ ਕੜੇ ਦੇਖ ਦੇਖ ਕੇ ਅਗਲੇ ਨੇ ਵੱਡੇ। ਸੋ ਜਿਹੜਾ ਇਹ ਏਡਾ ਭਾਰੀ ਜ਼ੁਲਮ 1984 ਵਿੱਚ ਹੋਇਆ ਉਹ ਦੁਬਾਰਾ ਫੇਰ ਵਾਪਰ ਸਕਦਾ। ਪਰ ਜੇਕਰ ਸਿੱਖ ਜਿਹੜੇ ਆ ਜਿਹੜੇ ਸਾਡੇ ਲੀਡਰ ਨੇ ਇਹਨਾਂ ਤੋਂ ਬਚ ਜਾਣ ਤੇ ਜਿਹੜੇ ਆਹ ਝੂਠ ਬੋਲ ਰਹੇ ਨੇ, ਇਹ ਬਚਾਉਣ ਜੋਗੇ ਹੈ ਨਹੀਂ। ਤੁਹਾਨੂੰ ਇਹ ਗੱਲ ਦੀ ਗਰੰਟੀ ਹੈ, ਇਹ ਬਚਾਉਣ ਜੋਗੇ ਨਹੀਂ ਹੈਗੇ, ਇਹ ਤੁਹਾਨੂੰ ਮਰਵਾ ਸਕਦੇ। ਜਦੋਂ ਕੋਈ ਬੰਦਾ ਕਿਸੇ ਬੰਦੇ ਨੂੰ ਧਰਮ 'ਚ ਪਾਈ ਰੱਖੇ ਕਿ ਕੁਛ ਨਹੀਂ ਹੁੰਦਾ, ਚੱਕ ਦੇ ਫੱਟੇ ਤੇਰੇ ਨਾਲ ਆ, ਬਸ ਉਹਦਾ ਕੁਛ ਵੀ ਨਹੀਂ ਸਾਹਮਣੇ,
ਉਹ ਬੰਦਾ ਬੇਹੱਦ ਖਤਰਨਾਕ ਹੁੰਦਾ। ਸੋ ਹਿਟਲਰ ਜਿਵੇਂ ਜਿਹੜਾ ਹਿਟਲਰ ਦੇ ਸ਼ਿਕਾਰ ਬਣੇ ਲੋਕਾਂ ਚੋਂ ਬਚੇ ਹੋਏ ਸੀ ਯਹੂਦੀ, ਜਿਵੇਂ ਉਹ ਪਿੱਟਦੇ ਹੁੰਦੇ ਸੀਗੇ ਤੇ ਭਾਈ ਸਾਨੂੰ ਤਾਂ ਸਾਡੇ ਲੋਕਾਂ ਨੇ ਮਰਵਾਤਾ, ਉਵੇਂ ਹੀ ਆਪਣੇ ਇਸ ਵੇਲੇ ਲੋਕਾਂ ਦੇ ਵਿੱਚ ਇਹ ਇੱਕ ਬਿਮਾਰੀ ਪਈ ਹੋਈ ਆ ਵੀ ਸੱਚ ਨੂੰ ਮੰਨਣਾ ਨਹੀਂ। ਸੱਚ ਇਹੀ ਆ ਕਿ ਇਸ ਮੁਲਕ ਵਿੱਚ ਕਿਸੇ ਵੀ ਮੌਕੇ ਦੁਬਾਰਾ ਸਿੱਖਾਂ ਦਾ ਘਾਣ ਹੋ ਸਕਦਾ। ਸਿੱਖਾਂ ਨੂੰ ਚਾਹੀਦਾ ਕਿ ਆਪਦੇ ਸਵੇ ਰੱਖਿਆ ਦੇ ਲਈ ਜੋ ਵੀ ਕੁਝ ਕਰ ਸਕਦੇ ਆ ਉਹ ਤਿਆਰੀ ਕਰਕੇ ਰੱਖਣ। ਸਵੇ ਰੱਖਿਆ ਦਾ ਹੱਕ ਹਰੇਕ ਨੂੰ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ਼ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।